ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਯੋਗ ਸਰੋਤੇ ਦੇ ਵਿਊਅਰਸ ਨੂੰ ਇੱਕ ਵਾਰੀ ਨਿੱਘੀ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਦੇ ਨਾਲ ਟੇਕਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੇ ਪੰਜਾਬੀ ਟੈਕ ਟਾਕ ਦੇ ਵਿੱਚ ਗੱਲਬਾਤ ਆਪਾਂ ਟੈਕਨੋਲੋਜੀ ਦੇ ਨਾਲ ਸੰਬੰਧਿਤ ਕਰਾਂਗੇ। ਅਤੇ ਸਭ ਤੋਂ ਜਿਹੜੀ ਹੌਟ ਟੈਕਨੋਲੋਜੀ ਇਸ ਟਾਈਮ ਦੁਨੀਆ ਦੇ ਵਿੱਚ ਜੋ ਚੱਲ ਰਹੀ ਆ ਉਹ AI ਦੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ। ਇਹ ਆਪਣਾ ਕਾਫੀ ਇਸ ਦੇ ਉੱਤੇ ਆਪਾਂ ਆਲਰੇਡੀ ਸ਼ੋਅ ਕਰ ਚੁੱਕੇ ਹਾਂ ਕੀ ਆ ਕਿਵੇਂ ਆ। ਜੇ ਉਸ ਦਾ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਪੰਜਾਬੀ ਰੇਡੀਓ USA ਦੇ ਚੈਨਲ ਦੇ ਉੱਤੇ ਜਾ ਕੇ ਇਹ ਪੰਜਾਬੀ ਟੈਕ ਟਾਕ ਦੇ ਪੁਰਾਣੇ ਜਿਹੜੇ ਸ਼ੋਜ਼ ਆ ਉਹ ਸੁਣ ਦੇਖ ਸਕਦੇ ਹਾਂ, ਤਾਂ ਜੋ ਤੁਹਾਨੂੰ ਵੀ ਪਤਾ ਲੱਗੇ ਵੀ ਇਹ ਚੀਜ਼ ਕੀ ਆ। ਅੱਜ ਉਸੇ ਲੜੀ ਨੂੰ ਆਪਾਂ ਅੱਗੇ ਤੋਰਦੇ ਹੋਏ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਕੀ ਤਬਦੀਲੀਆਂ ਆ ਰਹੀਆਂ, ਕੀ ਅੱਗੇ ਜਿਹੜਾ ਉਹ ਵੱਧ ਰਿਹਾ ਹੈਗਾ ਆ, ਕਿੱਧਰ ਨੂੰ ਜਿਹੜੀ AI ਆ ਉਹ ਆਪਣੇ ਪੈਰ ਪਸਾਰ ਰਹੀ ਆ, ਅਤੇ ਉਸ ਨੂੰ ਲੈ ਕੇ ਜਿਹੜੇ ਵੱਡੇ ਵੱਡੇ ਲੀਡਰਸ ਆ, ਟੈਕ ਕੰਪਨੀਜ਼ ਦੇ ਲੀਡਰ ਆ, ਉਹ ਕੀ ਕਹਿ ਰਹੇ ਆ, ਉਸ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ। ਸੋ ਹਰਵਿੰਦਰ, ਟੈਕਨੋਲੋਜੀ ਦੇ ਸਪੇਸ ਦੇ ਵਿੱਚ ਤੁਸੀਂ ਸਿਲੀਕਨ ਵੈਲੀ 'ਚ ਉੱਥੇ ਰਹਿੰਦੇ ਆ, AI ਦੀ ਗੱਲ ਹੋਣੀ ਲਾਜ਼ਮੀ ਆ। ਹਰ ਦਿਨ ਤੁਸੀਂ ਜਦੋਂ ਆਫਿਸ 'ਚ ਜਾਂਦੇ ਹੋਵੋਗੇ ਉਸ ਦੇ ਉੱਤੇ ਗੱਲਬਾਤ ਜਿਹੜੀ ਉਹ ਹੁੰਦੀ ਆ ਵੀ AI ਨੇ ਆਹ ਕਰਤਾ ਇਸ ਵਾਰ, ਅੱਜ ਆਹ ਹੋ ਜਾਣਾ, ਕੱਲ੍ਹ ਨੂੰ ਉਹਨਾਂ ਨੇ ਆਹ ਚੀਜ਼ਾਂ ਕਰ ਦੇਣੀਆਂ। ਗੱਲ ਕਰੀਏ ਵਰਲਡ ਜਿਹੜੇ ਟੈਕ ਲੀਡਰਸ ਦੀ, ਮਾਈਕਰੋਸਾਫਟ ਦੇ ਸਤਿਆ ਨਡੇਲਾ, ਉਹ ਜਾ ਕੇ ਕਹਿ ਰਹੇ ਆ ਇੰਡੀਆ ਦੇ ਵਿੱਚ ਵੀ ਉਹ 2 ਮਿਲੀਅਨ 20 ਲੱਖ ਇੰਡੀਅਨ ਡਿਵੈਲਪਰਸ AI ਦੇ ਵਿੱਚ ਟ੍ਰੇਨ ਕਰਨ ਬਾਰੇ ਗੱਲ ਕਰ ਰਹੇ ਆ। ਸੋ ਜੇ ਮਾਈਕਰੋਸਾਫਟ ਵਾਲੇ ਇੰਨੇ ਲੋਕਾਂ ਨੂੰ ਟ੍ਰੇਨ ਕਰਨ ਬਾਰੇ ਕਹਿ ਰਹੇ ਆ, ਇਹਦਾ ਮਤਲਬ AI ਦਾ ਭਵਿੱਖ ਕਾਫੀ ਵਧੀਆ ਨਜ਼ਰ ਆ ਰਿਹਾ। ਰਾਜਕਨ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆਪਾਂ ਉੱਥੋਂ ਹੀ ਗੱਲ ਸ਼ੁਰੂ ਕਰ ਲੈਂਦੇ ਦੁਬਾਰਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਪਹਿਲੇ ਵੀ ਅਸੀਂ ਟਾਕ ਸ਼ੋ ਕੀਤੇ, ਪਰ ਇਹਦੀ ਗੱਲ ਬਾਰ-ਬਾਰ ਇਸ ਟਾਈਮ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਇੱਕ ਹੌਟ ਟਾਪਿਕ ਆ। ਤੇ ਹੋਵੇ ਵੀ ਕਿਉਂ ਨਾ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਆਪਟੀਮਾਈਜੇਸ਼ਨ, ਕਾਸਟ ਰਿਡਕਸ਼ਨ, ਹੈਲਪ, ਇਹ ਸਾਰੇ ਦੇ ਵਿੱਚ ਕਾਫੀ ਜ਼ਿਆਦਾ AI ਦਾ ਜਿਹੜਾ ਰੋਲ ਆ ਉਹ ਨਿਭਾ ਰਿਹਾ ਹੈ ਨਾ। ਕਾਫੀ ਸਟਾਰਟਅਪਸ ਇਹਦੇ ਉੱਤੇ ਚੱਲ ਰਹੇ, ਬਹੁਤ ਜ਼ਿਆਦਾ ਫੰਡਿੰਗ ਵੈਂਚਰ ਕੈਪੀਟਲਿਸਟ ਇਹਦੇ ਉੱਪਰ ਕਰ ਰਹੇ ਆ ਜਾਂ ਹੋਰ ਕੰਪਨੀਜ਼ ਕਰ ਰਹੀਆਂ। ਤੇ ਉਹਦੇ ਵਿੱਚ ਜਿਹੜੀ ਅੱਜ ਦਾ ਜਿਹੜੀ ਤੁਸੀਂ ਗੱਲ ਕੀਤੀ, ਮਾਈਕਰੋਸਾਫਟ ਦੇ ਚੇਅਰਮੈਨ ਤੇ CEO ਸਤਿਆ ਨਡੇਲਾ, ਇਹ ਜਾਂਦੇ ਆ ਬੈਂਗਲੌਰ ਦੇ ਵਿੱਚ, ਤੇ ਤਕਰੀਬਨ ਕੋਈ 1100 ਦੇ ਕਰੀਬ ਡਿਵੈਲਪਰਸ ਤੇ ਟੈਕਨੋਲੋਜੀ ਲੀਡਰਸ ਦੀ ਕਾਨਫਰੰਸ ਨੂੰ ਜਦੋਂ ਉਹਨਾਂ ਸੰਬੋਧਨ ਕੀਤਾ, ਤੇ ਉਹਦੇ ਵਿੱਚ ਉਹਨਾਂ ਕਿਹਾ ਕਿ ਅਸੀਂ 2 ਮਿਲੀਅਨ ਤਕਰੀਬਨ 20 ਲੱਖ ਦੇ ਕਰੀਬ ਜਿਹੜੇ ਆ ਇੰਡੀਅਨਸ, ਉਹਨਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਟ੍ਰੇਨਿੰਗ ਜਿਹੜੀ ਦਿੱਤੀ ਜਾਏਗੀ। ਸੋ ਇਹਦੇ ਤੋਂ ਨਾ ਕਾਫੀ ਚੀਜ਼ਾਂ ਸਾਹਮਣੇ ਆਉਂਦੀਆਂ। ਆਪਾਂ ਇਹਦੇ ਵਿਸਥਾਰ ਦੇ ਵਿੱਚ ਇਹਦੇ ਬਾਰੇ ਗੱਲਬਾਤ ਕਰਾਂਗੇ ਵੀ ਉਹਨਾਂ ਇਹ ਅਨਾਊਂਸਮੈਂਟ ਕਿਉਂ ਕੀਤੀ, ਇੰਡੀਆ ਦਾ ਇੰਪੈਕਟ ਕੀ ਆ, ਹਿਸਟਰੀ ਕੀ ਆ, ਉਹਦੇ ਨਾਲ ਸਾਰੀ ਗੱਲਬਾਤ ਜਿਹੜੀ ਉਹ ਸਮਝ ਆ ਜਾਏਗੀ। ਮੈਨੂੰ ਲੱਗਦਾ ਕਿ ਅੱਜ ਦੇ ਆਪਾਂ ਟਾਕ ਸ਼ੋ ਦੇ ਵਿੱਚ ਕਾਫੀ ਇਹਦੇ ਉੱਤੇ ਟਾਈਮ ਸਪੈਂਡ ਕਰਾਂਗੇ। ਉਹਦੇ ਨਾਲ ਆਪਾਂ ਨੂੰ ਜਿਹੜੇ ਤੁਸੀਂ ਕੁਐਸਚਨਸ ਪੁੱਛੇ ਉਹਦੇ ਸਾਰੇ ਆਪਾਂ ਨੂੰ ਸਵਾਲ ਮਿਲ ਜਾਣਗੇ ਜੀ। ਸੋ ਹਾਂਜੀ ਜੀ, ਨਹੀਂ ਬਿਲਕੁਲ। ਸੋ 20 ਲੱਖ ਬੰਦੇ ਨੂੰ ਉੱਥੇ ਤਿਆਰ ਕਰਨਾ, ਡਿਵੈਲਪਰਸ ਨੂੰ, ਇਹ ਇੱਕ ਕੰਟਰੀ ਦੇ ਵਿੱਚ ਜਾ ਕੇ ਜਿਹੜਾ ਉਹ ਡਿਵੈਲਪਰ ਕਾਨਫਰੰਸ ਦੇ ਵਿੱਚ ਕਹਿ ਰਹੇ ਆ। ਫਿਰ ਇਸ ਤੋਂ ਇਲਾਵਾ ਇੱਦਾਂ ਹੀ ਹਰ ਇੱਕ ਕੰਪਨੀ ਦੇ ਵਿੱਚ ਵੀ ਗੱਲ ਜਿਹੜੀ ਉਹ ਚੱਲ ਰਹੀ ਹੋਊਗੀ ਵੀ ਇੱਦਾਂ ਕਰਨਾ ਆ। ਸੋ ਆਪਾਂ ਇਸੇ ਨੂੰ ਥੋੜ੍ਹਾ ਹੋਰ ਚਿੱਥੀਏ, ਇਹਦੇ ਵਿੱਚ ਕੀ ਆ ਹਰਵਿੰਦਰ ਸਿੰਘ, ਵੀ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਸਿੱਧਾ ਹੀ ਕੋਈ 100 ਨਹੀਂ, ਕੋਈ 200 ਨਹੀਂ, ਸਿੱਧਾ ਹੀ 2 ਮਿਲੀਅਨ। ਹਾਂਜੀ, ਸੋ ਰਾਜਗਨ, ਇਹਦੇ ਵਿੱਚ ਆਪਾਂ ਪਿਛਲੇ ਤਕਰੀਬਨ 2 ਦਹਾਕਿਆਂ ਤੋਂ ਪਿਛਲੇ 20 ਸਾਲ ਦੇ ਵਿੱਚ ਇੰਡੀਆ ਦੀ ਜਿਹੜੀ ਗਰੋਥ ਹੈ IT ਸੈਕਟਰ ਦੇ ਵਿੱਚ ਅਸੀਂ ਦੇਖੀ। ਬਹੁਤ ਜ਼ਿਆਦਾ ਇੰਡੀਅਨ ਕੰਪਨੀਜ਼ ਜਿਹੜੀਆਂ ਹੈ ਨਾ, ਸਤਿਅਮ ਲੈ ਲਓ ਜਾਂ ਹੋਰ ਵੀ ਇੱਦਾਂ ਦੇ ਕਾਫੀ ਆ, ਜਿਨ੍ਹਾਂ ਦੇ ਕੰਸਲਟੈਂਸੀ IT ਕੰਸਲਟੈਂਸੀ ਕੰਪਨੀਜ਼ ਹੈਗੀਆਂ ਜਿਹੜੀ US ਜਾਂ ਵੈਸਟਰਨ ਵਰਲਡ ਦੇ ਵਿੱਚ ਆਪਰੇਟ ਕਰਦੀਆਂ ਹੈ ਨਾ। ਟੈਕ ਮਹਿੰਦਰਾ ਹੋ ਗਈ ਜਾਂ ਹੋਰ ਇੱਦਾਂ ਦੀਆਂ। ਤੇ ਉਹਦੇ ਵਿੱਚ ਕਾਫੀ ਜ਼ਿਆਦਾ ਆਪਾਂ ਇਹ ਦੇਖਿਆ ਕਿ
ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਡਿਵੈਲਪਡ ਵਰਲਡ ਦੇ ਲੋਕ ਕਿਉਂ ਜਾਂਦੇ ਆ? ਆਪਾਂ ਇੱਕ ਬੇਸਿਕ ਹੈ ਨਾ, ਡਿਮਾਂਡ ਐਂਡ ਸਪਲਾਈ ਦੀ ਵੀ ਇੱਕ ਗੱਲ ਹੁੰਦੀ ਹੈ ਤੇ ਦੂਸਰੀ ਬਿਜ਼ਨਸ ਦੇ ਵਿੱਚ ਕਾਸਟ ਰਿਡਕਸ਼ਨ ਦੀ ਗੱਲ ਹੁੰਦੀ ਆ। ਜਿਹੜੇ ਆਪਾਂ ਨੂੰ ਹਾਇਰ ਕਰਨੇ, ਅਸੀਂ ਜਿਹੜੇ ਕੰਮ ਕਰਨ ਵਾਲੇ ਲੋਕ ਅਸੀਂ ਹਾਇਰ ਕਰਦੇ ਆ ਨਾ, ਲੇਬਰ ਕਹਿ ਦਿੰਦੇ ਆ ਜਾਂ ਹੋਰ ਵੀ ਡਿਵੈਲਪਰਸ ਕਹਿ ਲਓ, ਕੋਈ ਵੀ ਵਰਡ ਅੱਖਰ ਤੁਸੀਂ ਲੈ ਲਓ, ਹੈ ਨਾ, ਮੈਨ ਪਾਵਰ ਮੋਟੇ ਤੌਰ ਦੇ ਉੱਤੇ ਅਸੀਂ ਅੱਖਰ ਵੀ ਵਰਤਦੇ ਹਾਂ। ਤੇ ਉਹ ਇਹ ਆ ਕਿ ਜਿਹੜੀ ਡਿਵੈਲਪਿੰਗ ਕੰਟਰੀਜ਼ ਆ ਉਹਦੇ ਵਿੱਚ ਆਪਾਂ ਨੂੰ ਕਾਫੀ ਸਸਤੀਆਂ ਮਿਲ ਜਾਂਦੀ ਆ, ਹੈ ਨਾ, ਉਹਨਾਂ ਦੀ ਅਵੇਲੇਬਿਲਿਟੀ ਹੋ ਜਾਂਦੀ ਆ। ਤੇ ਇੰਡੀਆ ਨੇ ਆਪਣੇ ਆਪ ਨੂੰ ਖਾਸ ਤੌਰ ਤੇ ਸਾਊਥ ਇੰਡੀਅਨ ਸਟੇਟਸ ਜਿਹੜੀਆਂ ਹੈ ਨਾ, ਮਹਾਰਾਸ਼ਟਰਾ ਤੋਂ ਲੈ ਕੇ ਥੱਲੇ ਤੱਕ ਵਾਲੀਆਂ ਸਟੇਟਸ, ਤੇਲੰਗਾਨਾ, ਤਾਮਿਲਨਾਡੂ, ਹੈ ਨਾ, ਕੁਛ ਹੱਦ ਤੱਕ ਕੇਰਲਾ, ਕਰਨਾਟਕਾ, ਇਹ ਸਾਰੀਆਂ ਸਟੇਟਸ ਨੇ, ਆਂਧਰਾ, ਇਹ ਸਾਰੀਆਂ ਸਟੇਟਸ ਨੇ ਆਪਣੇ ਆਪ ਨੂੰ IT ਹੱਬ ਦੇ ਵੱਲੋਂ ਐਸਟੈਬਲਿਸ਼ ਕਰਨਾ ਸ਼ੁਰੂ ਕਰ ਦਿੱਤਾ ਸੀ 90s ਦੇ ਵਿੱਚ, ਜਿਹਦੇ ਅਸੀਂ ਰਿਜ਼ਲਟਸ 2010 ਦੇ ਵਿੱਚ ਵੇਖੇ। ਹੁਣ ਅੱਜ ਦੇ ਸਮੇਂ ਵਿੱਚ ਵੀ ਉਹਨਾਂ ਦੀ ਚੜ੍ਹਾਈ ਬਹੁਤ ਆ, ਬਿਲਕੁਲ, ਹੈ ਨਾ। ਉਸ ਤੋਂ ਬਾਅਦ ਕੁਛ ਨਵੀਆਂ ਹੱਬਸ ਵੀ ਬਣੀਆਂ, ਨਾਰਥ ਇੰਡੀਆ ਦੇ ਵਿੱਚ ਵੀ ਹੈਗੀ ਆ, ਹੈ ਨਾ, ਗੁੜਗਾਉਂ ਹੈਗਾ, ਈਵਨ ਪੰਜਾਬ ਦੇ ਵਿੱਚ ਵੀ ਮੋਹਾਲੀ, ਪਰ ਸ਼ਾਇਦ ਉਹਨਾਂ ਡਿਵੈਲਪਡ ਨਹੀਂ ਜਿੰਨਾ ਹੈਦਰਾਬਾਦ, ਬੈਂਗਲੌਰ, ਦਿੱਲੀ ਆਪ ਵੀ। ਦਿੱਲੀ ਆਪ ਵੀ। ਸੋ ਇਹ ਸਾਰੀਆਂ ਜਿਹੜੀ ਚੀਜ਼ਾਂ ਵਾ, ਇਹ ਜਿਹੜਾ ਇਹਦੇ ਕਰਕੇ ਕੀ ਹੋਇਆ ਕਿ ਜਿਹੜੀ ਬਹੁਤ ਜ਼ਿਆਦਾ ਸੌਫਟਵੇਅਰ ਡਿਵੈਲਪਮੈਂਟ ਆ ਜਾਂ ਜਿਹੜੀ ਸੌਫਟਵੇਅਰ ਦੇ ਰਿਲੇਟਡ ਡਿਵੈਲਪਮੈਂਟ ਕਮਿਊਨਿਟੀ ਆ ਇੰਡੀਆ ਦੇ ਵਿੱਚ ਡਿਵੈਲਪ ਹੁੰਦੀ ਆ। ਬਿਲਕੁਲ ਨੋ ਡਾਊਟ ਚਾਈਨਾ ਦੇ ਵਿੱਚ ਵੀ ਡਿਵੈਲਪ ਹੁੰਦੀ ਆ, ਪਰ ਚਾਈਨੀਜ਼ ਦੇ ਇੰਡੀਅਨਸ ਦੇ ਵਿੱਚ ਥੋੜਾ ਜਿਹਾ ਜਿਹੜਾ ਇੰਡੀਅਨਸ ਦੀ ਐਜ ਹੈਗੀ ਇਸ ਚੀਜ਼ ਦੇ ਉੱਤੇ, ਉਹ ਹੈ ਕਿ ਲੈਂਗੁਏਜ, ਹੈ ਨਾ, ਕਮਿਊਨੀਕੇਸ਼ਨ ਸਕਿੱਲਸ ਜਿਹੜੇ ਹੈਗੇ, ਇੰਗਲਿਸ਼ ਲੈਂਗੁਏਜ ਉੱਪਰ ਪਕੜ ਤੇ ਉਹਦੇ ਹੈ ਨਾ, ਉਹਦੇ ਨਾਲ ਕੰਮ ਕਰਨ ਦਾ ਜਿਹੜਾ ਤਰੀਕਾ, ਉਹਦੇ ਉੱਤੇ ਥੋੜੀ ਜਿਹੀ IT ਸੈਕਟਰ ਦੇ ਵਿੱਚ ਹਮੇਸ਼ਾ ਹੀ ਇੰਡੀਆ ਦੀ ਪਿਛਲੇ 2 ਦਹਾਕਿਆਂ ਦੇ ਵਿੱਚ ਚੜ੍ਹਤ ਅਸੀਂ ਦੇਖੀ ਹੈ। ਜਾਂ ਇਨ ਜਨਰਲ ਇੱਕ ਚੜ੍ਹਤ ਦਾ ਕਹਿਣ ਦਾ ਭਾਵ ਇਹ ਹੈ ਕਿ ਬਹੁਤ ਜ਼ਿਆਦਾ ਆਪਾਂ ਨੂੰ ਟ੍ਰੇਨਡ ਲੋਕੀ ਸੌਫਟਵੇਅਰ ਦੇ ਵਿੱਚ ਉੱਥੇ ਮਿਲ ਜਾਂਦੇ ਆ। ਹੁਣ ਰਾਜਕਰਨ, ਆਪਾਂ ਗੱਲ ਕਰਦੇ ਮਾਈਕਰੋਸਾਫਟ ਦੇ ਉੱਤੇ, ਉਹਨੇ ਕਿ ਸਤਿਆ ਨਡੇਲਾ ਨੇ ਜਿਹੜੇ 1100 ਲੋਕਾਂ ਦੀ ਇਸ ਇੱਕ ਸੈਸ਼ਨ ਦੇ ਵਿੱਚ ਬੈਂਗਲੌਰ ਦੇ ਵਿੱਚ ਇਹ ਕਿਉਂ ਕਿਹਾ? ਹੁਣ ਮੈਂ ਦੱਸਦਾ ਕਿ ਜਿਹੜਾ ਮਾਈਕਰੋਸਾਫਟ ਆ ਇੱਕ ਅੰਬਰੇਲਾ ਕੰਪਨੀ ਆ ਜਿਹਦੇ ਥੱਲੇ ਛੋਟੀ ਬਹੁਤ ਕੰਪਨੀਜ਼, ਹੈ ਨਾ, ਕੰਮ ਕਰਦੀਆਂ। ਉਹਨਾਂ 'ਚ ਓਪਨ ਆਈ ਇਹਨਾਂ ਦੇ ਅੰਡਰ ਹੀ ਹੈ ਕਾਈਂਡ ਆਫ ਅੰਡਰ, ਚਲੋ ਅਜੇ ਸਿਸਟਰ ਡਾਇਰੈਕਟਲੀ ਅੰਡਰ ਨਹੀਂ ਆ, ਪਰ ਜਿਹਦੀ ਮੈਂ ਗੱਲ ਕਰਨ ਲੱਗਾ ਉਹ ਹੈਗੀ ਗਿਟ ਹੱਬ ਸਭ ਤੋਂ ਪਹਿਲੇ, ਹੈ ਨਾ। ਗਿਟ ਹੱਬ ਜਿਹੜੇ ਨਹੀਂ ਲੋਕੀ ਜਾਣਦੇ ਉਹਨਾਂ ਨੂੰ ਦੱਸਦੇ ਕਿ ਸੌਫਟਵੇਅਰ ਜਦੋਂ ਅਸੀਂ ਕੋਡ ਲਿਖਦੇ ਆ ਉਹਨੂੰ ਸ਼ੇਅਰ ਕਰਨ ਦੀ ਬਜਾਏ ਤੇ ਸ਼ੇਅਰ ਕਰਨ ਦਾ, ਸਟੋਰ ਕਰਨ ਦਾ ਇੱਕ ਪਲੇਟਫਾਰਮ ਆ, ਰੈਪੋ ਕਹਿ ਦਿੰਦੇ ਉਹਨਾਂ ਨੇ, ਰੈਪੋਜ਼ਿਟਰੀ ਕਹਿ ਦਿੰਦੇ ਆ। ਤੇ ਉਹਦੇ ਵਿੱਚ ਰਾਜਕਰਨ ਅੱਜ ਦੇ ਦਿਨ ਦੇ ਵਿੱਚ 13 ਮਿਲੀਅਨ ਦੇ ਕਰੀਬ ਜਿਹੜੇ ਲੋਕ ਆ ਉਹਨੂੰ ਯੂਜ਼ ਕਰਦੇ ਆ ਉਸ ਪਲੇਟਫਾਰਮ ਨੂੰ। ਠੀਕ ਹੈ। ਤੇ ਇੰਡੀਆ, USA ਤੋਂ ਬਾਅਦ, ਅਮਰੀਕਾ ਤੋਂ ਬਾਅਦ ਇੰਡੀਆ ਜਿਹੜਾ ਵਾ ਉਹ ਸੈਕਿੰਡ ਲਾਰਜੈਸਟ ਕਮਿਊਨਿਟੀ ਹੈ ਗਿਟਹਬ ਦੇ, ਸੈਕਿੰਡ ਲਾਰਜੈਸਟ ਕਮਿਊਨਿਟੀ ਹੈ ਗਿਟਹਬ ਦੇ ਉੱਪਰ। ਤੇ ਇਹ ਮੰਨਿਆ ਜਾ ਰਿਹਾ ਕਿ ਬਾਈ 2027 ਇੰਡੀਆ ਦੀ ਕਮਿਊਨਿਟੀ ਨੇ ਗਿਟਹਬ ਨੂੰ US ਤੋਂ ਟੇਕ ਓਵਰ ਕਰ ਲੈਣਾ, ਜਿਸ ਹਿਸਾਬ ਦੇ ਨਾਲ ਗਰੋਥ ਸਪੀਡ ਦੇ ਨਾਲ ਉੱਥੇ ਡਿਵੈਲਪਰਸ ਜਿਹੜੇ ਇੰਡੀਆ ਦੇ ਵਿੱਚ ਫਾਰਮ ਹੋ ਰਹੇ ਆ, ਚੱਲ ਰਹੇ ਆ ਜਿਹੜਾ ਕੰਮ, ਹੈ ਨਾ। ਸੋ ਹੁਣ ਆਪਾਂ ਇਹਨਾਂ ਦੋਹਾਂ ਚੀਜ਼ਾਂ, ਜਿਹੜੇ 2 ਗੱਲਾਂ ਮੈਂ ਕਹੀ, ਇਹਨਾਂ ਨੂੰ ਜੋੜ ਕੇ ਦੇਖਦੇ ਹਾਂ ਕਿ ਅਵੇਲੇਬਿਲਿਟੀ ਆਫ ਕੰਪੈਰੀਟਿਵਲੀ ਚੀਪਰ ਮੈਨ ਪਾਵਰ, ਹੈ ਨਾ, ਸਸਤੀ ਮੈਨ ਪਾਵਰ, ਤੇ ਦੂਸਰਾ ਆਲਰੇਡੀ ਇੱਕ ਕਮਿਊਨਿਟੀ ਜਿਹਦੀ ਗਰੋਥ ਬਹੁਤ ਜ਼ਿਆਦਾ, ਤੇ ਖਾਸ ਤੌਰ ਤੇ ਮਾਈਕਰੋਸਾਫਟ ਦੇ ਡਿਵੈਲਪਮੈਂਟ ਪਲੇਟਫਾਰਮਸ ਦੇ ਉੱਪਰ, ਹੈ ਨਾ। ਤਾਂ ਉਹਦੇ ਵਿੱਚ ਜਿਸ ਕਿ ਸਤਿਆ ਨਡੇਲਾ ਚਾਹੁੰਦੇ ਕਿ ਆਲਰੇਡੀ ਇਹ 'ਚ ਗਰੋਥ ਦੇਖ ਰਹੇ ਆ, ਤੇ ਜਿਹੜੇ ਏਰੀਆ ਦੇ ਵਿੱਚ ਕੰਪਨੀਜ਼ ਆਪਣੀ ਗਰੋਥ ਨੂੰ ਦੇਖਦੀਆਂ ਉਹਦੇ ਵਿੱਚ ਉਹ ਇਨਵੈਸਟ ਵੀ ਕਰਦੀਆਂ। ਤੇ 2 ਮਿਲੀਅਨ ਲੋਕਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਪਰ ਇਨਵੈਸਟ ਟੈਕਨੋਲੋਜੀਜ਼ ਦੇ ਉੱਪਰ ਇਨਵੈਸਟ ਕਰਨਾ ਲੌਂਗ ਟਰਮ ਦੇ ਵਿੱਚ ਮਾਈਕਰੋਸਾਫਟ ਨੂੰ ਇਹ ਲੱਗਦਾ ਕਿ ਸਾਨੂੰ ਇਹਦਾ ਬੈਨੀਫਿਟ ਹੋਏਗਾ, ਹੈ ਨਾ। ਸੋ ਆਪਾਂ ਇਹਨੂੰ ਇਸ ਤਰ੍ਹਾਂ ਦੇਖ ਸਕਦੇ ਹਾਂ। ਹੁਣ ਇਹ ਸਾਨੂੰ ਸਾਰਿਆਂ ਨੂੰ ਪਤਾ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਜਿਹੜੀ ਅਗਲੀ ਜਨਰੇਸ਼ਨ ਆ AI ਦੀ, ਇਹਦੇ ਵਿੱਚ, ਹੈ ਨਾ, ਸਭ ਕੁਛ ਹੀ ਬੇਸਡ ਔਨ AI ਬਿਲਡ ਹੋ ਰਿਹਾ, ਜਾਂ ਹਰ ਇੱਕ ਸਿਸਟਮ ਦੇ ਵਿੱਚ, ਹਰ ਇੱਕ ਕੰਪਨੀ ਦੇ ਵਿੱਚ AI ਦੀ ਆਪਣੀ ਭੂਮਿਕਾ ਹੈਗੀ ਆ। ਸੋ ਆਲਰੇਡੀ ਇਸ ਚੀਜ਼ ਨੂੰ ਕਾਫੀ ਫਿਊਲ ਹੋ ਰਿਹਾ, ਤੇ ਇਹ ਹਿਸਾਬ ਲਾਓ ਵੀ ਇੱਕ ਜਿਹੜੀ ਕੰਪਨੀ ਕੋਲ ਇੰਨਾ ਜ਼ਿਆਦਾ ਇਨਫੋਰਮੇਸ਼ਨ ਜਾਂ ਐਕਸੈਸ ਹੋਏ ਡਿਵੈਲਪਰਸ ਦੀ, ਹੈ ਨਾ, ਸ਼ਾਰਪ ਕਟਿੰਗ ਐਜ ਡਿਵੈਲਪਰਸ ਦੀ ਐਕਸੈਸ ਹੋਏ, ਉਹਨੇ AI ਦੇ ਵਰਲਡ ਦੇ ਵਿੱਚ ਕਿੱਥੇ ਜਾਊਗੀ। ਸੋ ਇਹ ਜਿਹੜੇ ਫਿਊਚਰਿਸਟਿਕ ਆਪਣੇ ਗੋਲਸ ਆ ਕੰਪਨੀਜ਼ ਦੇਖ ਕੇ ਉਹਨਾਂ ਨੂੰ ਉਸ ਕਮਿਊਨਿਟੀਜ਼ ਵਿੱਚ ਇਨਵੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਜਿੱਥੇ ਉਹਨਾਂ ਨੂੰ ਮੈਕਸਿਮਮ ਆਊਟਪੁੱਟ ਮਿਲੇ। ਸੋ ਮੋਟੇ ਤੌਰ ਦੇ ਉੱਤੇ ਆਪਾਂ ਨੂੰ ਇਦਾਂ ਦੇਖ ਸਕਦੇ ਹਾਂ, ਬਿਲਕੁਲ, ਹੈ ਨਾ ਜੀ। ਸੋ ਦੂਸਰੀ ਇਹਦੀ ਚੀਜ਼ ਰਾਜਕਰਨ ਇਹ ਹੈ, ਜਿਹੜੇ ਤੁਸੀਂ ਦੂਜਾ ਸਵਾਲ ਪੁੱਛਿਆ ਸੀ, ਆਪਾਂ ਉਹਦੇ ਤੇ ਆਉਂਦੇ ਹਾਂ ਕਿ ਇੰਡੀਆ ਦੇ ਵਿੱਚ ਹੀ ਕਿਉਂ ਕਿੱਦਾਂ ਪ੍ਰੋਸੈਸ ਜਿਹੜੀ ਆ ਵਰਕ ਕਰਦੀ ਹੈ ਨਾ। ਸੋ ਰਾਜਕਰਨ ਜਿਹੜੇ ਜਿੱਦਾਂ
ਫੇਸਬੁੱਕ ਵੀ ਹੈ ਨਾ, ਜਾਂ ਪੁਰਾਣੇ ਜਿਹੜੇ ਸੌਫਟਵੇਅਰ ਡਿਵੈਲਪਰਸ ਹੁੰਦੇ ਸੀ, ਉਹਨਾਂ ਦੀ ਇੱਕ ਇਹ ਨਾ ਜਿਹੜਾ ਸਭ ਤੋਂ ਵੱਡਾ ਸੌਫਟਵੇਅਰ ਡਿਵੈਲਪਮੈਂਟ ਦਾ ਜਿਹੜਾ ਪਸਾਰ ਹੋਇਆ, ਉਹਦੇ ਵਿੱਚ ਇਨਫੋਰਮੇਸ਼ਨ ਹੋਈ, ਜਿਹੜਾ ਜਦ ਪਸਾਰ ਹੋਇਆ ਸ਼ੇਅਰਿੰਗ ਦੇ ਕਰਕੇ, ਹੈ ਨਾ, ਲੋਕੀ ਕੋਡ ਆਨਲਾਈਨ ਦੇ ਦਿੰਦੇ ਸੀ, ਹੈ ਨਾ, ਫ੍ਰੀ ਸੋਰਸ, ਓਪਨ ਸੋਰਸ ਵੀ ਇਹਨੂੰ ਕਹਿ ਦਿੰਦੇ ਹਨ, ਤੇ ਕੁਛ ਲਿਮਿਟੇਸ਼ਨ, ਪਰ ਮੋਟੇ ਤੌਰ ਦੇ ਉੱਤੇ ਤੁਸੀਂ ਇਨਫੋਰਮੇਸ਼ਨ ਜਿਹੜੀ ਆ ਆਦਾਨ ਪ੍ਰਦਾਨ ਈਜ਼ੀਲੀ ਕਰ ਸਕਦੇ ਹੋ, ਹੈ ਨਾ। ਇਸੇ ਤਰੀਕੇ ਫੇਸਬੁੱਕ ਦਾ ਮੈਂ ਪਹਿਲਾਂ ਨਾਂ ਲਿਆ, ਉਹਨਾਂ ਇਹੀ ਪ੍ਰੋਸੈਸ ਹਾਰਡਵੇਅਰ ਦੇ ਵਿੱਚ ਵੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਹੈ ਨਾ। ਸੋ ਇਸੇ ਤਰ੍ਹਾਂ ਵੱਖ-ਵੱਖ ਜਿਹੜੀ ਕੰਪਨੀਜ਼ ਆ, ਉਹਨਾਂ ਦੇ ਇਕੱਠੇ ਹੋ ਕੇ ਉਹ ਇੱਦਾਂ ਦੇ ਜਿਹੜੇ ਕਮਿਊਨਿਟੀਜ਼ ਆ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਦੀਆਂ, ਹੈ ਨਾ। ਤੇ ਮਾਈਕਰੋਸਾਫਟ ਦੀ ਇੱਦਾਂ ਦੀ ਇੱਕ ਕਮਿਊਨਿਟੀ ਆ, ਉਹਦਾ ਨਾਂ ਹੈਗਾ ਵਾ ਕੋਡ ਵਿਦਆਊਟ ਬੈਰੀਅਰਸ ਕਰਕੇ, ਹੈ ਨਾ, ਵਿਦਆਊਟ ਬੈਰੀਅਰਸ ਪ੍ਰੋਗਰਾਮ। ਠੀਕ ਹੈ, ਓਕੇ। ਸੋ ਵਿਦਆਊਟ ਬੈਰੀਅਰ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਇਹ ਆਈਡੀਆ ਹੈ ਕਿ ਜਿਹੜੀ ਕੰਸੈਂਟਰੇਸ਼ਨ ਆਫ ਡਿਵੈਲਪਰਸ ਆ, ਹੈ ਨਾ, ਜੇ ਐਟਲੀਸਟ ਜੋ ਕਲੇਮ ਕਰਦੇ ਆ, ਕੰਸੈਂਟਰੇਸ਼ਨ ਆਫ ਡਿਵੈਲਪਰਸ ਆ, ਉਹਨੂੰ ਇੱਕ ਰੀਜਨ ਨੂੰ ਛੱਡ ਕੇ ਉਹਨੂੰ ਦੁਨੀਆ ਭਰ ਦੇ ਵਿੱਚ ਉਹਨੂੰ ਕਿੱਦਾਂ ਅਸੀਂ ਐਕਸਪੈਂਡ ਕਰੀਏ। ਤੇ ਇਹ ਜਿਹੜਾ ਪ੍ਰੋਗਰਾਮ ਆ 2021 ਕੋਵਿਡ ਤੇ ਆਲਮੋਸਟ ਦੌਰਾਨ ਹੀ ਕਹਿ ਸਕਦੇ ਆ, ਜਾਂ ਇਮੀਡੀਏਟਲੀ ਉਸ ਤੋਂ ਬਾਅਦ, ਕੋਵਿਡ ਆਉਣ ਤੋਂ ਬਾਅਦ, ਇਹ 9 APEC ਏਸ਼ੀਆ ਪੈਸੀਫਿਕ ਕੰਟਰੀਜ਼ ਦੇ ਵਿੱਚ ਉਹਨਾਂ ਇਹ ਸ਼ੁਰੂ ਕੀਤਾ। ਓਕੇ, ਠੀਕ ਆ। ਤੇ ਜਿਹਦੇ ਵਿੱਚ ਉਸ ਤੋਂ ਬਾਅਦ ਇਹਨੂੰ ਹੁਣ ਇਹ ਐਕਸਪੈਂਡ ਵੀ ਕਰ ਰਹੇ ਆ, ਇਹਨੂੰ ਹੀ ਇਹ ਇੰਡੀਆ ਦੇ ਵਿੱਚ ਹੋਰ ਐਕਸਪੈਂਡ ਕਰ ਰਹੇ ਆ, ਹੈ ਨਾ। ਤੇ ਉਸ ਤੋਂ ਬਾਅਦ ਇੱਕ ਨਾ ਹੋਰ AI ਦੇ ਰਿਲੇਟਡ ਹੀ ਸਿਮਿਲਰ ਜਿਹੜਾ ਪ੍ਰੋਸੈਸ ਸ਼ੁਰੂ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ, ਉਹਦਾ ਨਾਮ ਉਹਨਾਂ ਰੱਖਿਆ Odyssey, AI Odyssey ਇਨੀਸ਼ੀਏਟਿਵ। ਠੀਕ ਆ। ਸੋ ਉਹਦੇ ਵਿੱਚ ਇਹ ਆ ਵੀ ਜਿਹੜੇ ਬੰਦਿਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਨਹੀਂ ਪਤਾ ਅੱਜ ਦੇ ਸਮੇਂ ਦੇ ਵਿੱਚ, ਜਾਂ ਲੋ ਐਕਸਪੋਜ਼ ਕਮਿਊਨਿਟੀਜ਼ ਆ, ਉਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਆਪਾਂ ਪੰਜਾਬੀ ਵੀ ਐਜ਼ ਲੋ ਐਕਸਪੋਜ਼ ਕਮਿਊਨਿਟੀ ਹੀ ਆ, ਤੇ ਇਹੀ ਗੱਲ ਕਰਨ ਦਾ ਤਰੀਕਾ, ਇਹੀ ਕਾਰਨ ਆਪਾਂ ਰੇਡੀਓ ਦੇ ਉੱਪਰ ਇਹ ਗੱਲਬਾਤ ਕਰ ਰਹੇ ਹਾਂ, ਹੈ ਨਾ। ਸੋ ਉਹਦੇ ਵਿੱਚ ਉਹਨਾਂ ਇਹ ਆ ਕਿ ਜੇ ਤੁਹਾਡੇ ਕੋਲ ਸਿਰਫ ਮਾਈਕਰੋਸਾਫਟ ਦੇ ਸਕਿੱਲਸ ਹੈਗੇ ਆ, ਤੇ ਤੁਸੀਂ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸੌਖਿਆਂ ਲਰਨ ਕਰ ਸਕਦੇ ਹੋ। ਠੀਕ ਆ। ਤੇ ਉਹਦੇ ਵਿੱਚ ਉਹਨਾਂ ਜਿਹੜੇ ਆ ਉਹ ਏਸ਼ੀਅਨ ਕੰਟਰੀਜ਼, ਹੋਰ ਵੀ ਏਸ਼ੀਅਨ ਕੰਟਰੀਜ਼ ਜਿਹੜੀਆਂ ਕਿ ਜਿਵੇਂ ਕਿ ਆਸਟ੍ਰੇਲੀਆ ਹੋ ਗਿਆ, ਨਿਊਜ਼ੀਲੈਂਡ ਹੋ ਗਈ, ਜਾਪਾਨ, ਇੰਡੋਨੇਸ਼ੀਆ, ਕੋਰੀਆ, ਚਾਈਨਾ, ਵੀਅਤਨਾਮ, ਥਾਈਲੈਂਡ, ਹੈ ਨਾ, ਉੱਥੇ ਵੀ ਇਹਨਾਂ ਨੇ ਐਕਸਪੈਂਡ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ। ਤੇ ਰਾਜਗਨ ਵੱਧ ਤੋਂ ਵੱਧ ਜਿਹੜੀ ਕੰਪਨੀਆਂ ਵਾ, ਹੈ ਨਾ, ਸਾਰਿਆਂ ਨੂੰ ਇਹ ਪਤਾ ਕਿ ਫਿਊਚਰ AI ਦਾ, ਤੇ ਉਹ ਆਪਣਾ ਵੱਧ ਤੋਂ ਵੱਧ ਜਿਹੜਾ ਬੇਸ ਆ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਇਹ ਥੋੜਾ ਜਿਹਾ ਕੰਟੈਕਸਟ ਐਂਡ ਹਿਸਟਰੀ ਹੈਗੀ ਆ। ਸੋ ਅੱਜ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਕਿ ਉਹ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਇਹਨੂੰ ਉਹਨਾਂ ਐਕਸਪੈਂਡ ਕਰਨਾ ਵਾ, ਤੇ ਉਹਦੇ ਵਿੱਚ ਆਪਾਂ ਕਿੱਦਾਂ ਇਨਵੋਲਵ ਹੋ ਸਕਦੇ ਆ। ਇਹ ਤੋਂ ਪਹਿਲਾਂ ਜੇ ਤੁਹਾਡਾ ਕੋਈ ਹੋਰ ਸਵਾਲ ਹੋਵੇ। ਬਿਲਕੁਲ, ਇਹਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਨਾ ਵੀ ਡੋਂਟ ਸਿਟ ਔਨ ਦਾ ਸਾਈਡ ਲਾਈਨਸ, ਇਹ ਚੀਜ਼ ਜ਼ਰੂਰੀ ਆ। ਇਹ ਚੀਜ਼ ਪਹਿਲਾਂ ਵੀ ਪਤਾ ਆ, ਜਦੋਂ .com ਵੀ ਆਇਆ ਸੀਗਾ, ਬੂਮ ਸੀਗਾ, ਮੇਨ ਕੰਪਨੀਆਂ ਸਾਰੀਆਂ ਉਹ ਸਿਲੀਕਨ ਵੈਲੀ US ਦੇ ਵਿੱਚ ਸੀ, ਕੰਮਕਾਜ ਜਿਹੜੇ ਆ ਉਹ ਸਾਰੇ ਇੰਡੀਆ ਤੋਂ ਕਰਾਏ ਜਾ ਰਹੇ ਸੀ ਜੀ। ਹੋ ਸਕਦਾ ਵੀ ਇਹਦੇ ਵਿੱਚ ਵੀ ਇਹੀ ਇੱਕ ਸੋਚ ਆ। ਇੱਥੇ ਜਿਹੜੇ ਆਪਣੇ ਬੈਠੇ ਆ ਨਾ ਲੋਕ, ਸਾਰੇ ਹੀ ਜਾਣੇ ਆ, ਉਹਨਾਂ ਨੂੰ ਇਹ ਦੇਖਣਾ ਪੈਣਾ ਆ ਵੀ ਉਹ ਬਾਅਦ ਦੇ ਵਿੱਚ ਆਪਣੇ ਤੋਂ ਪਿੱਛੋਂ ਸਿੱਖ ਕੇ ਮੋਹਰੇ ਨਾ ਲੰਘ ਜਾਣ। ਇਹ ਨਹੀਂ ਆ ਵੀ ਕੋਈ ਉਹ ਨਾ ਸਿੱਖਣ, ਨੋ ਡਾਊਟ ਹਰ ਇੱਕ ਦਾ ਆਪੋ ਆਪਣਾ ਆ, ਪਰ ਜੇ ਸੱਤਿਆ ਨਡੇਲਾ ਦੀ ਸੁਣੀ ਜਾਵੇ ਤਾਂ ਸਾਈਡ ਲਾਈਨ 'ਤੇ ਨਹੀਂ ਰਹਿਣਾ। ਇੱਥੇ ਜਿਹੜੇ ਉਹ ਲੀਡਰਸ ਹੋਣ, ਬਾਕੀ ਕੰਮ ਜਿਹੜਾ ਉਹਨਾਂ ਨੇ ਜਿੱਥੇ 2 ਮਿਲੀਅਨ ਲੋਕਾਂ ਨੂੰ ਟ੍ਰੇਨ ਕਰਨਾ, ਉੱਥੇ ਉਹਨਾਂ ਤੇ ਜ਼ਿਆਦਾ ਕੰਮ ਉਹਨਾਂ ਤੋਂ ਕਰਾਉਣਾ, ਪਰ ਗਾਈਡਲਾਈਨਸ ਦੇਣ ਵਾਲੇ ਇੱਥੇ ਹੋਣ। ਉਹ ਆਪਣੇ ਕੋਲ ਇੱਕ ਬੈਟਰ ਓਪਰਚੁਨਿਟੀ ਆ। ਤੁਸੀਂ ਉਸ ਥਾਂ ਦੇ ਉੱਤੇ ਬੈਠੇ ਆ ਜਿੱਥੇ ਇਸ ਟਾਈਮ ਡਿਵੈਲਪ ਹੋ ਰਹੀ ਆ, ਜਿਸ ਦੇ ਬਾਰੇ ਗੱਲਾਂ ਹੋ ਰਹੀਆਂ, ਨਵੀਆਂ ਤੋਂ ਨਵੀਆਂ ਚੀਜ਼ਾਂ ਹੋ ਰਹੀਆਂ। ਸੋ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਜਿਹੜੇ ਲੋਕ ਇਸ ਟਾਈਮ ਸਕੂਲਸ ਦੇ ਵਿੱਚ ਆ, ਹਾਈ ਸਕੂਲਸ 'ਚ ਆ, ਕਾਲਜਿਸ 'ਚ ਜਿਨ੍ਹਾਂ ਨੇ ਜਾਣਾ ਆ, ਤਕਰੀਬਨ ਹਰ ਇੱਕ ਕਾਲਜ, ਯੂਨੀਵਰਸਿਟੀ ਦੇ ਵਿੱਚ ਇਹਦੇ ਨਾਲ ਸੰਬੰਧਿਤ ਕੋਈ ਨਾ ਕੋਈ, ਮੈਨੂੰ ਲੱਗਦਾ, ਕੋਰਸ ਹੁਣ ਸ਼ੁਰੂ ਹੋ ਚੁੱਕੇ ਆ, ਉਹ ਚੱਲ ਰਹੇ ਆ। ਪ੍ਰਾਈਵੇਟ ਵੀ ਜਿਹੜੇ ਉਹ ਚੱਲ ਰਹੇ ਆ, ਤੁਸੀਂ ਆਪਣੇ ਪੱਧਰ ਦੇ ਉੱਤੇ ਸਰਟੀਫਿਕੇਸ਼ਨ, ਉਹ ਬਹੁਤ ਕੁਛ ਜਿਹੜਾ ਉਹ ਆ ਰਿਹਾ ਆ। ਸੋ ਅੱਖਾਂ ਖੁੱਲੀਆਂ ਰੱਖੋ, ਕੰਨ ਖੁੱਲ੍ਹੇ ਰੱਖੋ, ਦੇਖੋ ਕੀ ਜਿਹੜਾ ਇਹ ਚੱਲ ਰਿਹਾ, ਤੇ ਆਪਾਂ ਸਾਈਡ ਲਾਈਨ 'ਤੇ ਨਾ ਰਹਿ ਜਾਈਏ। ਜ਼ਰੂਰੀ ਆ ਵੀ ਆਪਾਂ ਇਸ ਸਕਿੱਲ ਸੈੱਟ ਦੇ ਵਿੱਚ ਇਹਨਾਂ ਨੂੰ ਆਪਾਂ ਜਿਹੜਾ ਉਹ ਐਡ ਜਿਹੜਾ ਉਹ ਜ਼ਰੂਰ ਕਰੀਏ। ਜੀ ਹਰਵਿੰਦਰ, ਸੋ ਇਸ ਦੇ ਵਿੱਚ ਆਪਾਂ ਅੱਗੇ ਵਧਦੇ ਹਾਂ ਵੀ ਉੱਥੇ ਐਕਸਪੈਂਡ ਕਰਨ ਦੀ ਜਿਹੜੀ ਉਹ ਗੱਲ ਆ, ਉਹ ਕਿੱਦਾਂ ਸੋਚ ਰਿਹਾ ਵੀ 2 ਮਿਲੀਅਨ ਲੋਕਾਂ ਨੂੰ ਸਿਖਾ ਕੇ ਉਹ ਉੱਥੇ ਐਕਸਪੈਂਸ਼ਨ ਜਿਹੜੀ ਉਹ ਕਿੱਦਾਂ ਕਰਨੀ। ਅਚਨਚੇਤ ਤੇ ਸਿੱਧੇ 2 ਮਿਲੀਅਨ ਤੇ ਸਿਖਾਏ ਨਹੀਂ ਜਾ ਸਕਦੇ, ਹੌਲੀ ਹੌਲੀ ਇਹ ਹੋਣਾ, ਬ੍ਰਾਂਚ ਐਫਰਟ ਹੋਊਗਾ। ਕੀ ਸੋਚ ਰਿਹਾ ਹੈ ਜੀ? ਇਹ ਜਿਹੜੀ ਮੈਂ ਜਾਣਕਾਰੀ ਮਾਈਕਰੋਸਾਫਟ ਦੀ ਵੈਬਸਾਈਟ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ, ਪਰ ਉਹਨਾਂ ਇਹ ਜਿਹੜਾ 2 ਮਿਲੀਅਨ ਦਾ ਆਈਡੀਆ ਦਿੱਤਾ, ਉਹਨੇ ਕਿਹਾ ਕਿ ਅਸੀਂ ਏਮ ਕਰਦੇ ਹਾਂ ਕਿ ਵੀ ਕੈਨ ਇਕੁਇਪ 2 ਮਿਲੀਅਨ ਪੀਪਲ ਵਿਦ AI ਸਕਿੱਲਸ ਬਾਈ 2025 ਤੱਕ, ਹੈ ਨਾ। ਤੇ ਉਹਦਾ ਉਹਨਾਂ ਨਾਮ ਰੱਖਿਆ ਐਡਵਾਂਟੇਜ ਇੰਡੀਆ ਇਨੀਸ਼ੀਏਟਿਵ। ਠੀਕ ਆ। ਠੀਕ ਹੈ।
ਉਹਦਾ ਮਾਈਕਰੋਸਾਫਟ ਸਕਿੱਲਸ ਫॉर ਜੌਬ ਪ੍ਰੋਗਰਾਮ ਦੇ ਤੌਰ ਦੇ ਉੱਤੇ ਵੀ ਅਸੀਂ ਇੰਨੇ ਲੋਕਾਂ ਨੂੰ ਇੰਡੀਅਨ ਵਰਕਫੋਰਸ ਜਿਹੜੀ ਹੈਗੀ ਹੈ ਇਹਨਾਂ ਨੂੰ AI ਟੂਲ ਦੇ ਨਾਲ ਇੰਪਾਵਰ ਕਰਾਂਗੇ ਤਾਂ ਕਿ ਫਿਊਚਰ ਰੈਡੀ ਸਕਿੱਲਸ ਇਹਨਾਂ ਕੋਲ ਹੋਣ। ਜਿੱਦਾਂ ਪਹਿਲਾਂ ਕਿਹਾ ਵੀ ਫਿਊਚਰ AI ਦਾ, ਤੇ ਜੇ ਉਹਨਾਂ ਕੋਲ 2 ਮਿਲੀਅਨ ਲੋਕਾਂ ਕੋਲ ਸਕਿੱਲਸ ਹੋਣਗੇ ਤੇ ਉਹ ਜੌਬਸ ਵਗੈਰਾ ਦੇ ਲਈ ਅਪਲਾਈ ਕਰ ਸਕਣਗੇ। ਤੇ ਅੱਜ ਕੱਲ੍ਹ ਜਦੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਾਰ-ਬਾਰ ਕਿ ਫਿਊਚਰ ਦੇ ਵਿੱਚ ਅਸੀਂ ਵੇਖਿਆ ਜਾਏ, ਅਸੀਂ ਵਰਲਡ ਇਕਨੋਮਿਕ ਫੋਰਮ ਦੀ ਰਿਪੋਰਟ ਵੀ ਆਪਣੇ ਰੇਡੀਓ ਉੱਪਰ ਹੈ ਨਾ ਆਪਣੇ ਟੈਕ ਟਾਕ ਦੇ ਵਿੱਚ ਸ਼ੇਅਰ ਕੀਤੀ ਸੀ, ਜਿਹੜੀ 2023 ਦੇ ਵਿੱਚ ਆਈ ਸੀ, ਤੇ 3 ਆਇਡੈਂਟੀਫਾਈ ਕੀਤੀਆਂ ਸੀ ਲੌਂਗ ਟਰਮ ਦੇ ਅਸੀਂ ਗੱਲ ਕਰਦੇ ਹਾਂ ਕਿ ਨੀਅਰ ਟੂ ਲੌਂਗ ਟਰਮ ਹੈ ਨਾ ਟ੍ਰੈਂਡਸ ਦੀ ਗੱਲ ਕਰਦੇ ਹਾਂ, ਤੇ 3 ਟੈਕਨੋਲੋਜੀਜ਼ ਇੱਦਾਂ ਦੀਆਂ ਜਿਹੜੀ ਜਿਨ੍ਹਾਂ ਦੇ ਵਿੱਚ ਜੌਬਸ ਜਿਹੜੀਆਂ ਉਹ ਕਾਫੀ ਸਾਨੂੰ ਹੈਲਪ ਕਰਨਗੀਆਂ ਜਾਂ ਹਾਈ ਪੇਇੰਗ ਜੌਬਸ ਹੋਣਗੀਆਂ। ਉਹ ਹੈਗੀਆਂ ਮਾਫੀ ਚਾਹੁੰਦਾ, ਉਹ ਹੈਗੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਤੇ ਸਾਈਬਰ ਸਿਕਿਉਰਿਟੀ, ਹੈ ਨਾ। ਸੋ ਇਹ 3 ਜੌਬਾਂ ਦੇ ਵਿੱਚ ਇਹ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹ ਸਾਨੂੰ ਪਹਿਲਾਂ ਆਪਾਂ ਗੱਲ ਕਰਕੇ ਹਟੇ ਕਿ ਬੂਮ ਕਰ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ, ਤੇ ਜਿਹੜੇ ਲੋਕਾਂ ਕੋਲ ਇਹਦੀ ਜਾਣਕਾਰੀ ਹੋਊਗੀ ਜਾਂ ਐਕਸਪੋਜ਼ਡ ਹੋਣਗੇ ਇਸ ਟੈਕਨੋਲੋਜੀਜ਼ ਦੇ ਨਾਲ, ਤਾਂ ਉਹਨਾਂ ਨੂੰ ਜੌਬ ਲੱਭਣ ਦੇ ਵਿੱਚ ਕੋਈ ਬਹੁਤ ਔਖ ਨਹੀਂ ਹੋਊਗੀ, ਜਾਂ ਇਨ ਅਦਰ ਵਰਡਸ ਕਹਿ ਲਈਏ ਕਿ ਉਹਨਾਂ ਨੂੰ ਜਿਹੜੀ ਉਹ ਪ੍ਰੈਫਰੈਂਸ ਮਿਲੇਗੀ। ਸੋ ਮਾਈਕਰੋਸਾਫਟ ਦੇ ਨਾ ਰਾਜਖਾਨ ਸਮੇਂ ਦੇ ਵਿੱਚ, ਕਿਉਂਕਿ ਉਹ ਮਾਰਕੀਟਸ ਵਿੱਚ ਜਾਂਦੇ ਆ ਹੈ ਨਾ, ਮਲਟੀ ਟ੍ਰਿਲੀਅਨ ਡਾਲਰ ਕੰਪਨੀ, ਉਹ ਸਰਵੇ ਵੀ ਕਰਾਉਂਦੇ ਰਹਿੰਦੇ ਆ। ਤੇ ਉਹਨਾਂ ਵਰਕ ਟ੍ਰੈਂਡ ਇੰਡੈਕਸ ਦੇ ਵਿੱਚ ਉਹਨਾਂ ਦਾ ਗੱਲ ਕਰੀਏ ਤੇ ਉਹਨਾਂ ਸਰਵੇ ਕਰਾਇਆ ਤੇ 90% ਦੇ ਕਰੀਬ ਜਿਹੜੇ ਇੰਡੀਅਨ ਟੈਕਨੋਲੋਜੀ ਲੀਡਰਸ ਆ, ਉਹਨਾਂ ਕਿਹਾ ਕਿ ਆਪਾਂ ਉਹਨਾਂ ਨੂੰ ਹਾਇਰ ਕਰਾਂਗੇ ਕਿ ਜਿਨ੍ਹਾਂ ਨੂੰ AI ਦੇ ਸਕਿੱਲਸ ਜਿਹੜੇ ਆਉਂਦੇ ਹੋਣਗੇ। ਠੀਕ ਆ, ਤੇ ਉਹਨਾਂ ਵਿੱਚੋਂ 78% ਲੋਕਾਂ ਨੇ ਇਹ ਕਿਹਾ, 90% ਇਹ ਤਾਂ ਕਹਿੰਦੇ ਆ ਵੀ ਆਪਾਂ ਹਾਇਰ ਕਰਾਂਗੇ, ਉਹਦੇ ਵਿੱਚੋਂ 78% ਲੋਕ ਇਹ ਕਹਿੰਦੇ ਕਿ ਸਾਡੇ ਕੋਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕੈਪੇਬਿਲਿਟੀਜ਼ ਨਹੀਂ ਹੈਗੀਆਂ ਰੋਜ਼ਮਰਾ ਦਾ ਜਿਹੜਾ ਕੰਮ ਕਰਾਉਂਦੇ। ਸੋ ਇਹਦੇ ਚ ਪੋਟੈਂਸ਼ੀਅਲ ਦੇਖਦੇ ਨਾ, ਗੈਪ ਬਹੁਤ ਜ਼ਿਆਦਾ, ਕਿ ਲੋਕੀ ਚਾਹੁੰਦੇ ਤਾਂ ਹੈ ਵੀ ਬਿਜ਼ਨਸ ਲੀਡਰ ਚਾਹੁੰਦੇ ਹੈਗੇ ਵੀ ਅਸੀਂ ਲੋਕਾਂ ਨੂੰ ਇੰਪਲੋਏ ਕਰੀਏ, ਪਰ ਉਹਨਾਂ ਕੋਲ ਸਕਿੱਲ ਸੈੱਟ ਨਹੀਂ ਹੈਗੇ, ਤਾਂ ਮਾਈਕਰੋਸਾਫਟ ਉੱਥੇ ਜਾ ਰਹੀ ਆ ਟੂ ਇੰਪਾਵਰ ਦੋਸ ਪੀਪਲ ਵਿਦ देयर ਸਕਿੱਲਸ। ਸੋ ਰਾਜਕਨ ਇਹਦਾ ਨਾ ਇੱਕ ਬਿਜ਼ਨਸ ਹੋਰ ਵੀ ਤਰੀਕਾ ਹੁੰਦਾ, ਹੁਣ ਮੈਨੂੰ ਨਹੀਂ ਪਤਾ ਕਿ ਇਹ ਮੇਰੀ ਅਜ਼ੰਪਸ਼ਨ ਹੀ ਆ, ਪਰ ਮੈਂ ਆਪਣੀ ਹਿਸਟਰੀ ਤੋਂ ਇਹ ਚੀਜ਼ਾਂ ਕੁਝ ਦੱਸ ਦਿੰਦਾ ਜੀ ਹੈ ਨਾ। ਆਪਾਂ ਪਾਸਟ ਟ੍ਰੈਂਡਸ ਨੂੰ ਦੇਖ ਕੇ ਥੋੜਾ ਫਿਊਚਰ ਨੂੰ ਪ੍ਰੈਡਿਕਟ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹੀ ਆ ਨਾ। ਹੁਣ ਇਹ ਦੇਖੋ ਕਿ ਜਿਹੜਾ ਬੇਸ ਬਣ ਜੇ ਕਿਸੇ ਚੀਜ਼ ਦਾ, ਡਿਵੈਲਪਰ ਕਮਿਊਨਿਟੀਜ਼ ਦਾ ਖਾਸ ਤੌਰ ਦੇ ਉੱਤੇ, ਮਾਈਕਰੋਸਾਫਟ ਨੇ ਪਾਸਟ ਦੇ ਵਿੱਚ ਜਿਹੜਾ ਸਭ ਤੋਂ ਵੱਧ ਬੈਨੀਫਿਟ ਖੱਟਿਆ ਉਹ ਹੈਗਾ ਕਿਉਂਕਿ ਉਹਨਾਂ ਕੋਲ ਇੱਕ ਆਪਰੇਟਿੰਗ ਸਿਸਟਮ ਬੇਸਡ ਪਲੇਟਫਾਰਮ ਸੀ, ਵਿੰਡੋਜ਼ 95 ਹੈ ਨਾ, ਵਿੰਡੋਜ਼ ਐਕਸ ਜੋ ਵੀ ਸੀ, XT ਸ਼ਾਇਦ, ਫਿਰ ਵਿੰਡੋਜ਼ 2000 ਆਈ, 2003 ਹੈ ਨਾ, ਤੇ ਉਸ ਤੋਂ ਬਾਅਦ ਐਨਟੀ ਹੈ ਨਾ, NT ਆਉਂਦੀ ਹੈ, ਫਿਰ 95 ਆਉਂਦੀ ਆ, ਫਿਰ XP ਆਉਂਦੀ ਆ, ਫਿਰ 2000 ਜੋ ਵੀ ਆ। ਸੋ ਉਹਨਾਂ ਕੋਲ ਇੱਕ ਪਲੇਟਫਾਰਮ ਆਲਰੇਡੀ ਬਣਿਆ ਪਿਆ ਜਿਹਦੇ ਉੱਤੇ ਸਰਟੀਫਿਕੇਸ਼ਨ ਆ ਜਾਂਦੀਆਂ ਸੀ, ਹੈ ਨਾ, ਜਿੱਦਾਂ MCSE ਮਾਈਕਰੋਸਾਫਟ ਸਰਟੀਫਾਈਡ ਐਗਜ਼ਾਮੀਨੇਸ਼ਨ ਜਾਂ ਹੋਰ ਵੀ ਆ। ਸੋ ਉਹਨਾਂ ਕੋਲ ਪੂਰਾ ਇੱਕ ਪਲੇਟਫਾਰਮ ਬਣਿਆ ਪਿਆ ਜਿਹਦੇ ਬੇਸ ਦੇ ਉੱਤੇ ਐਪਲੀਕੇਸ਼ਨਸ ਅਸੀਂ ਡਿਵੈਲਪ ਕਰਦੇ ਹਾਂ। ਸੋ ਜੇ ਕਿਸੇ ਪਲੇਟਫਾਰਮ ਉੱਤੇ ਐਪਲੀਕੇਸ਼ਨ ਡਿਵੈਲਪ ਕਰ ਰਹੇ ਆ ਤੇ ਉਹ ਜਿਹੜਾ ਬੇਸ ਹੈਗਾ ਉਹਦਾ ਯੂਜ਼ ਹੋਣਾ ਹੀ ਹੋਣਾ। ਸੋ ਉਹਨਾਂ ਦਾ ਬਿਜ਼ਨਸ ਬੈਨੀਫਿਟ ਉਸ ਚੀਜ਼ ਦੇ ਉੱਤੇ ਹੁੰਦਾ। ਆਪਾਂ ਇਹ ਲੈ ਲਈ ਮਾਈਕਰੋਸਾਫਟ ਦੀ ਐਗਜ਼ਾਮਪਲ। ਹੁਣ ਅਸੀਂ ਲੈਂਦੇ ਹਾਂ ਸਿਸਕੋ ਦੀ ਐਗਜ਼ਾਮਪਲ। ਸਿਸਕੋ ਨੇ ਕਾਫੀ ਸਮਾਂ ਜਿਹੜਾ ਵਾ ਨੈਟਵਰਕਿੰਗ ਖੇਤਰ ਦੇ ਵਿੱਚ ਰਾਜ ਕੀਤਾ, ਹੈ ਨਾ, ਤੇ ਉਹਦੇ ਬੇਸ ਜਿੱਦਾਂ ਸਰਟੀਫਿਕੇਸ਼ਨ ਬਣਦੀਆਂ ਗਈਆਂ, ਆਪਣੀ CCNA ਹੋ ਗਈ, CCNP ਹੋ ਗਈ, ਹੈ ਨਾ, ਸਿਸਕੋ ਸਰਟੀਫਾਈਡ ਨੈਟਵਰਕ ਐਸੋਸੀਏਟ ਜਾਂ ਪ੍ਰੋਫੈਸ਼ਨਲ ਕਹਿ ਲਓ, ਤੇ ਉਹਦੇ ਵਿੱਚ ਬੇਸ ਤਾਂ ਸਿਸਕੋ ਦਾ ਯੂਜ਼ ਕਰਦੇ ਰਹੇ, ਹੈ ਨਾ, ਪ੍ਰੋਟੋਕੋਲ ਜਾਂ ਸਭ ਕੁਛ ਉਹਦੇ ਉੱਤੇ ਸਿਸਕੋ ਦੀ ਬਹੁਤ ਲੰਮਾ ਸਮਾਂ ਚੜ੍ਹਾਈ ਰਹੀ। ਤੋਂ ਬਾਅਦ ਜਿਹੜੇ ਓਵਰ ਦਾ ਪੀਰੀਅਡ ਆਫ ਟਾਈਮ ਫਟੀਗ ਹੋ ਜਾਂਦੀ, ਆਰਗੇਨਾਈਜੇਸ਼ਨਸ ਡਾਊਨ ਚੱਲ ਜਾਂਦੀ ਹੈ, ਬ੍ਰੌਡਕਾਮ ਜਾਂ ਹੋਰ ਪਾਲੋ ਆਲਟੋ ਨੈਟਵਰਕਸ ਦੋਸਤੇ ਹੋਰ ਕੰਪਨੀਜ਼ ਆ ਜਾਂਦੀਆਂ ਇਸ ਡੋਮੇਨ ਦੇ ਵਿੱਚ, ਉਹਨਾਂ ਨੂੰ ਕੰਪੀਟੀਸ਼ਨ ਦਿੰਦੀਆਂ, ਹੈ ਨਾ। ਪਰ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੇ ਇਸੇ ਤਰ੍ਹਾਂ ਆਪਾਂ ਫਿਰ ਤੀਸਰੀ ਐਗਜ਼ਾਮਪਲ ਐਪਲ ਦੀ ਲੈ ਲੈਂਦੇ ਹਾਂ, ਹੈ ਨਾ। ਐਪਲ ਕੋਲ ਇੱਕ ਪਲੇਟਫਾਰਮ ਆ ਜਿਹਦੇ ਉੱਤੇ ਸਾਰੀਆਂ ਐਪਸ ਡਿਵੈਲਪ ਹੁੰਦੀਆਂ। ਹੁਣ ਉਹ ਪਲੇਟਫਾਰਮ ਦੀ ਪਾਵਰ ਇੰਨੀ ਜ਼ਿਆਦਾ ਕਿ ਜਿੱਥੇ ਵੀ ਐਪਸ ਡਿਵੈਲਪ ਹੋਣੇ ਉਹਨਾਂ ਨੂੰ ਪਲੇਟਫਾਰਮ ਤਾਂ ਚਾਹੀਦਾ ਹੀ ਹੈ। ਉਹਨਾਂ ਆਪਣੀ ਨੋਮੀਨਲ ਜੀ 199 ਜਾਂ ਜਿੰਨੀ ਵੀ ਉਹਨਾਂ ਫੀਸ ਰੱਖਣੀ ਆ, ਹੈ ਨਾ, ਜਾਂ 99 ਪਰ ਈਅਰ ਕਹਿ ਲਓ, ਜਾਂ 149 ਜਿੰਨੀ ਵੀ ਹੈਗੀ ਹੈ ਨਾ, ਉਹ ਤੇ ਉਹਨਾਂ ਨੂੰ ਕੰਟੀਨਿਊਸ ਰੈਵਨਿਊ ਆਈ ਜਾਣਾ। ਸੋ ਕਹਿਣ ਦਾ ਮਤਲਬ ਇਹ ਜਿਹੜੀਆਂ ਸਾਰੀ ਕੰਪਨੀਜ਼ ਹੁੰਦੀਆਂ ਇਹ ਆਪਣਾ ਬੇਸ ਬਣਾਉਂਦੀਆਂ ਕਿ ਸਾਡਾ ਇਨਫਰਾਸਟ੍ਰਕਚਰ ਯੂਜ਼ ਕਰਕੇ ਲੋਕੀ ਆਪਣੀ ਡਿਵੈਲਪਮੈਂਟ ਕਰਨ। ਤੇ ਜਦੋਂ ਉਹ ਇਨਫਰਾਸਟ੍ਰਕਚਰ ਯੂਜ਼ ਕਰਕੇ ਡਿਵੈਲਪਮੈਂਟ ਕਰਦੇ ਆ ਤੇ ਡੈਫੀਨੇਟਲੀ ਜਿਹੜਾ ਬੇਸ ਹੈ ਇਨਫਰਾਸਟ੍ਰਕਚਰ ਉਹਨੂੰ ਤਾਂ ਉਹਦੇ ਵਿੱਚ ਚੰਗੀ ਸੱਤਾਰੀ ਰਹਿੰਦੀ ਆ। ਹਾਂਜੀ, ਸੋ ਬਿਲਕੁਲ ਫਸਟ ਟੂ ਮਾਰਕੀਟ ਦਾ ਇਹੀ ਕਨਸੈਪਟ ਹੁੰਦਾ ਹੈ। ਹਾਂਜੀ, ਟਾਈਮ ਟੂ ਮਾਰਕੀਟ ਜੀ, ਟਾਈਮ ਟੂ ਮਾਰਕੀਟ ਵੀ ਉਹਦੇ ਵਿੱਚ ਤੁਸੀਂ ਆ ਜਾਓ ਤਾਂ ਫਿਰ ਤੁਹਾਡੇ ਉੱਤੇ ਹੀ ਇੱਕ ਹਿਸਾਬ ਦੇ ਨਾਲ ਬੰਦਿਸ਼ ਹੋ ਜਾਂਦੀ ਹੈ ਫਿਰ ਸਾਰਿਆਂ ਦੀ, ਵੀ ਤੁਹਾਡੇ ਨਾਲ ਹੀ ਮਿਲ ਕੇ ਕੰਮ ਕਰਨਾ ਪੈਣਾ। ਸੋ ਮਾਈਕਰੋਸਾਫਟ ਲੌਂਗ ਗੇਮ ਦੇ ਵਿੱਚ ਇਹੀ ਇੱਕ ਕਾਰਨ ਆ ਵੀ ਉਹ
ਆਪਣਾ ਇੱਕ ਪਲੇਟਫਾਰਮ ਜਿਹੜਾ ਹੋਏ ਇਸ ਹਿਸਾਬ ਨਾਲ ਤਿਆਰ ਕਰ ਰਹੇ ਆ। ਅੱਗੇ ਵੱਧਦੇ ਜਾਈਏ ਹਰਵਿੰਦਰ, AI ਨੂੰ ਲੈ ਕੇ ਰੋਜ਼ ਨਿੱਤ ਆਏ ਦਿਨ ਨਿਊਜ਼ ਹੁੰਦੀਆਂ ਹੀ ਹੁੰਦੀਆਂ ਆ। ਜੀ ਚਾਹੇ ਕੋਈ ਕੰਪਨੀ ਵਧੀਆ ਕਰ ਰਹੀ ਆ, ਮਾੜਾ ਕਰ ਰਹੀ, ਉਹਦੇ ਸਟਾਕਸ ਨੂੰ ਲੈ ਕੇ ਹੋਵੇ, ਤੇ ਚਾਹੇ ਰੈਗੂਲੇਸ਼ਨਸ ਹੋਣ। FCC ਨੇ ਫਾਈਨਲੀ AI ਜਨਰੇਟਿਡ ਵੌਇਸ ਕਾਲਸ ਆ ਉਹਨਾਂ ਨੂੰ ਇਲੀਗਲ ਜਿਹੜਾ ਉਹ ਘੋਸ਼ਿਤ ਕਰ ਦਿੱਤਾ। ਪ੍ਰਾਇਮਰੀ ਹੋਈਆਂ ਸੀ ਕੁਝ ਸਮਾਂ ਪਹਿਲਾਂ, ਤਾਂ ਉਹਦੇ ਵਿੱਚ ਮੈਨੂੰ ਲੱਗਦਾ ਬਾਈਡਨ ਹੁਣਾਂ ਦੀ ਆਵਾਜ਼ ਰੋਬੋ ਕਾਲ ਦੇ ਵਿੱਚ AI ਜਨਰੇਟਿਡ ਵਰਤ ਲਈ ਗਈ ਸੀਗੀ, ਉਦੋਂ ਬੜਾ ਹੋ ਹੱਲਾ ਹੋਇਆ ਸੀਗਾ। ਸੋ FCC ਨੇ ਫੈਸਲਾ ਲੈ ਲਿਆ। ਹਾਂਜੀ। ਸੋ ਥੋੜ੍ਹਾ ਜਿਹਾ ਡਿਫਰੈਂਸ ਆ ਰਾਜਕਰਨ। ਇੱਕ ਤਾਂ ਰੋਬੋ ਕਾਲਸ ਆ, ਹੈ ਨਾ, ਰੋਬੋ ਕਾਲਸ ਇਲੀਗਲ ਨਹੀਂ ਆ। ਉਹਦੇ ਵਿੱਚ ਕੀ ਕੀਤਾ ਕਿ ਇਹ ਮੈਂ ਭੁਲੇਖਾ ਆਪਣੇ ਵਿਊਅਰਸ ਤੇ ਸਰੋਤੇ ਇਸ ਚੀਜ਼ ਨੂੰ ਲੈ ਸਕਦੇ, ਸੋ ਆਪਾਂ ਉਹਨੂੰ ਡਬਲ ਕਲੈਰੀਫਾਈ ਕਰ ਦਿੰਦੇ ਕਿ AI ਜਨਰੇਟਿਡ ਵੌਇਸਿਸ ਇਨ ਰੋਬੋ ਕਾਲ, ਹੈ ਨਾ। ਸੋ ਇਹ ਜਿੱਦਾਂ ਤੁਸੀਂ ਹੁਣੇ ਕਿਹਾ, ਜਿੱਦਾਂ ਬਾਈਡਨ ਹੋਣਾ ਦੀ ਆਵਾਜ਼ ਸੀ, ਉੱਦਾਂ ਦੀ ਚੀਜ਼ਾਂ ਨੇ ਬੈਨ ਕੀਤੀਆਂ, ਹੈ ਨਾ। ਸੋ ਉਹਦਾ ਕਰਨੀਆਂ ਵੀ ਪੈਣੀਆਂ ਸੀ, ਹੈ ਨਾ, ਆਬਵੀਅਸ। ਜਿੱਦਾਂ ਹੁਣ ਪ੍ਰੈਜ਼ੀਡੈਂਟ ਦੀ ਜੇ ਕਿਸੇ ਨੇ ਕਾਪੀ ਕਰ ਲਈ ਤੇ ਸਾਰੇ ਜਣੇ ਫੈਕਟ ਚੈੱਕ ਥੋੜ੍ਹੀ ਕਰਦੇ ਆ, ਨਾ ਹੈ ਨਾ ਨਾ। ਸੋ ਉਹਦੇ ਕਰਕੇ ਤਾਂ ਅੱਜ ਨਹੀਂ ਤੇ ਕੱਲ੍ਹ ਨੂੰ ਇਹ ਤਾਂ ਹੋਣਾ ਹੀ ਸੀ। ਸੋ ਉਹਦਾ ਇੱਕ ਮੈਨੂੰ ਲੱਗਦਾ ਕਿ ਇਟਸ ਸਟੈਪ ਇਨ ਪੋਜ਼ੀਟਿਵ ਡਾਇਰੈਕਸ਼ਨ, ਵਧੀਆ ਪਾਸੇ ਹੀ ਆ। ਤੇ ਮੈਂ ਉਹਦੇ ਨਾ ਇੰਟਰਨੈਟ ਉੱਪਰ ਜਦੋਂ ਕੋਈ ਇੱਦਾਂ ਦਾ ਆਈਡੀਆ ਆਉਂਦਾ ਤੇ ਕਮੈਂਟ ਵੀ ਆਉਂਦੇ ਆ ਬਹੁਤ ਜ਼ਿਆਦਾ, ਤੇ ਉਹਦੇ ਵਿੱਚ ਗੁਰੂ ਰਾਮਦਾਸ ਤੇ ਲੋਕਾਂ ਨੇ ਕਹਿੰਦੇ ਯਾਰ AI ਜਨਰੇਟਿਡ ਵੌਇਸਿਸ ਤਾਂ ਤੁਸੀਂ ਇਲੀਗਲ ਕਰਤੇ, ਤਾਂ ਰੋਬੋ ਕਾਲ ਯਾਰ ਇਲੀਗਲ ਕਰ ਦੋ, ਸਿਰ ਖਾ ਰਿਹਾ ਸਾਡਾ। ਕੰਮ ਹੀ ਨਿਬੇੜੋ। ਹੈ ਨਾ। ਸੋ ਉਹਦਾ ਕਾਰਨ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਡਿਸਇਨਫੋਰਮੇਸ਼ਨ, ਮਿਸਇਨਫੋਰਮੇਸ਼ਨ ਦੀ ਗੱਲ ਆਉਂਦੀ ਆ, ਹੈ ਨਾ, ਤੇ ਉਹਦੇ ਵਿੱਚ AI ਨੇ ਸਾਨੂੰ ਦੇਖ ਹੀ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਗਾਹ ਪਾਉਣਾ ਵਾ। ਸੋ ਇਹਨੂੰ ਕਹਿ ਸਕਦੇ ਹਾਂ ਕਿ ਇਟਸ ਅ ਸਟੈਪ ਇਨ ਰਾਈਟ ਡਾਇਰੈਕਸ਼ਨ, ਬਟ ਆਈ ਥਿੰਕ ਇਟਸ ਟੂ ਲਿਟਲ। ਹੋਰ ਵੀ ਜਿਹੜਾ ਇਹਦੇ ਤੇ ਸ਼ਿਕੰਜਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਕੱਸਣਾ ਚਾਹੀਦਾ। ਤੇ ਨਾਲੇ ਇਹ ਦੇਖੋ, ਤਾਂ ਨਾ ਭਵਿੱਖ ਦੱਸੂਗਾ ਵੀ FCC ਇਹਦੇ ਤੇ ਕਦਮ ਕੀ ਚੱਕ ਸਕੂਗੀ। ਐਰਿਕ ਐਡਮਸ ਜਿਹੜੇ ਨਿਊਯਾਰਕ ਦੇ ਮੇਅਰ ਆ, ਉਹਨਾਂ ਨੇ ਵੀ AI ਵਰਤ ਕੇ ਆਪਣੀ ਆਵਾਜ਼ ਦੇ ਵਿੱਚ ਵੱਖ-ਵੱਖ ਭਾਸ਼ਾਵਾਂ 'ਚ ਉਹਨੇ ਆਪਣੀ ਆਵਾਜ਼ ਵਰਤ ਕੇ AI ਦੇ ਥਰੂ ਉਹਦੀ ਆਵਾਜ਼ ਦਾ ਫਾਰਮੈਟ ਬਣਾ ਕੇ ਉਹਨਾਂ ਨੇ ਵੀ ਇੱਦਾਂ ਕਾਲਸ ਕੀਤੀਆਂ ਵੀ ਵੋਟ ਦੇ ਲਈ ਰਜਿਸਟਰ ਕਰੋ ਦਿਸ ਐਂਡ ਦੈਟ। ਅਤੇ ਇਸੇ ਤਰੀਕੇ ਦੇ ਨਾਲ ਇੱਦਾਂ ਹੋਇਆ। ਇਹਨੂੰ FCC ਮੋਨੀਟਰ ਕਿੱਦਾਂ ਕਰ ਸਕੂਗੀ, ਕਿੰਨੀਆਂ ਕੁ ਜ਼ਿਆਦਾ AI ਜਨਰੇਟਿਡ ਵੌਇਸਿਸ ਰੋਬੋ ਕਾਲਸ 'ਚ ਆਉਣਗੀਆਂ, ਇਹ ਵੀ ਆਪਾਂ ਨੂੰ ਜਿਹੜਾ ਧਿਆਨ ਰੱਖਣਾ ਪੈਣਾ। ਇੱਥੇ ਇੱਕ ਚੀਜ਼ ਜਿਹੜੀ ਹੋਰ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਸਕੈਮ ਦੇ ਸ਼ਿਕਾਰ ਹੋ ਸਕਦੇ ਹਾਂ, ਇਸ ਦੇ ਕਰਕੇ ਆਲਰੇਡੀ ਹੋ ਵੀ ਰਹੇ ਹੋਣਗੇ। ਜੀ ਤੁਹਾਡੇ ਆਪਣੇ ਪਰਿਵਾਰਕ ਮੈਂਬਰਾਂ ਦੀ ਆਵਾਜ਼ AI ਦੇ ਜ਼ਰੀਏ ਜਨਰੇਟ ਕਰਕੇ ਤੁਹਾਡੇ ਕੋਲੋਂ ਪੈਸੇ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਧਿਆਨ ਦੇ ਨਾਲ ਹਾਂਜੀ ਇਹ ਜਿਹੜਾ ਬਚ ਕੇ ਜਿਹੜਾ ਚੱਲੋ, ਨੰਬਰ ਸਪੂਫਿੰਗ ਤਾਂ ਪਹਿਲਾਂ ਹੀ ਚੱਲਦੀ ਆ, ਵੀ ਲੱਗਦਾ ਹੈ ਵੀ ਤੁਹਾਨੂੰ ਆਲਰੇਡੀ ਤੁਹਾਡੇ ਰਿਸ਼ਤੇਦਾਰ, ਦੋਸਤ ਮਿੱਤਰ ਜਾਂ ਪਰਿਵਾਰਕ ਮੈਂਬਰ ਤੋਂ ਕਾਲ ਆ ਰਹੀ ਆ ਉਸ ਨੰਬਰ ਤੋਂ, ਅਤੇ AI ਵਰਤਦੇ ਹੋਏ ਜੇ ਉਹਨਾਂ ਦੀ ਆਵਾਜ਼ ਵਰਤ ਲਈ, ਫਿਰ ਤੁਸੀਂ ਪੂਰੀ ਤਰ੍ਹਾਂ ਗੱਚ ਖਾ ਜਾਣੀ ਆ। ਸੋ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਇੱਥੇ ਜਿਹੜਾ ਚੱਲਣ ਦੀ ਜ਼ਰੂਰਤ ਹੈ। ਸਕੈਮ ਬਹੁਤ ਚੱਲਣਗੇ। ਹਾਂਜੀ, ਜਿਹੜੀ ਤੁਸੀਂ ਗੱਲ ਕਹੀ ਬੜੀ ਇੰਪੋਰਟੈਂਟ ਹੈ। ਇਹੀ ਇੱਕ ਕਾਰਨ ਬਣਿਆ ਸੀ, ਹੈ ਨਾ। ਸੋ ਉਹਦਾ ਕਾਰਨ ਇਹ ਹੈ ਕਿ ਇਹਦੇ ਥੋੜ੍ਹੇ ਜਿਹੇ ਪਿਛੋਕੜ ਵਿੱਚ ਹੀ ਮਾੜੇ ਚਲੇ ਜਾਂਦੇ ਕਿ ਨੋਟਿਸ ਆਫ ਇਨਕੁਆਇਰੀ ਨਵੰਬਰ 2023 ਦੇ ਵਿੱਚ ਹੋਈ ਸੀ, ਹੈ ਨਾ, ਦੈਟ ਉਹਨੇ ਇਨਕਰੇਜ ਕੀਤਾ ਇਸ ਰੂਲਿੰਗ ਨੂੰ। ਸੋ ਉਹਦੇ ਵਿੱਚ ਕੀ ਆ ਕਿ ਕਾਰਨ ਕਿ ਨਾਟ ਓਨਲੀ ਤੁਹਾਡੇ ਰਿਸ਼ਤੇਦਾਰ, ਪਰ ਜੇ ਕੋਈ ਪੋਲੀਟੀਕਲ ਸੈਲੀਬ੍ਰਿਟੀ ਆ, ਜਿੱਦਾਂ ਬਾਈਡਨ ਦੀ ਤੁਸੀਂ ਐਗਜ਼ਾਮਪਲ ਲੈ ਹੀ ਲਈ, ਪੋਲੀਟੀਕਲ ਫਿਗਰਸ ਹੋ ਗਏ ਜਾਂ ਸੈਲੀਬ੍ਰਿਟੀਜ਼ ਹੋ ਗਈਆਂ, ਤੇ ਜਾਂ ਕੋਈ ਵੀ ਫੈਮਿਲੀ ਮੈਂਬਰਸ ਉਹਦੀ ਆਵਾਜ਼ ਵਰਤ ਕੇ ਤੇ ਐਕਸਟੋਰਸ਼ਨ ਦੇ ਜਿਹੜੇ ਸਕੈਮ ਉਹ ਚੱਲ ਗਏ। ਇਹੀ ਕਾਰਨ ਬਣਿਆ ਕਿ ਜਿਹੜੀ ਇਨਕੁਆਇਰੀ ਸ਼ੁਰੂ ਹੋਈ ਨਵੰਬਰ 2023 ਦੇ ਵਿੱਚ, ਤੇ ਆਖਿਰਕਾਰ ਕੁਛ ਦਿਨ ਪਹਿਲਾਂ ਹੀ ਇਹਨੂੰ FCC ਨੇ ਇਲੀਗਲ ਕਰ ਦਿੱਤਾ। ਤੇ ਇਲੀਗਲ ਕਰਨ ਦਾ ਮਤਲਬ ਇਹ ਹੈ ਕਿ ਜਿਹੜੇ ਸਟੇਟ ਅਟਾਰਨੀ ਆ, ਇਹਦੇ ਜਿਹੜੇ AI ਜਨਰੇਟਿਡ ਵੌਇਸਿਸ ਦੇ ਪਿੱਛੇ ਜਾ ਸਕਣਗੇ ਤੇ ਉਹਨਾਂ ਦੇ ਖਿਲਾਫ ਕੇਸ ਪ੍ਰੋਸੀਕਿਊਟ ਉਹਨਾਂ ਨੂੰ ਕਰ ਸਕਣਗੇ। ਰੀਸੈਂਟਲੀ ਇੱਕ ਇਹਦੇ ਵਿੱਚ ਐਡ ਕਰਦੇ ਜਾਈਏ, ਸਾਈਬਰ ਕਿਡਨੈਪਿੰਗ ਨਾਂ ਦੀ ਜਿਹੜੀ ਚੀਜ਼ ਜਿਹੜੀ ਉਹ ਚੱਲ ਰਹੀ ਆ, ਆਮ ਚੱਲ ਤਾਂ ਕਈ ਸਾਲਾਂ ਤੋਂ ਰਹੀ ਹੈ, ਉਹਦੇ ਵਿੱਚ ਆਸਾਨੀ ਹੋ ਸਕਦੀ ਆ। ਉਹ ਜਦੋਂ ਖਾਸ ਕਰਕੇ ਕੋਈ ਨਿਆਣੇ ਇੱਥੇ ਸਟੂਡੈਂਟ ਪੜ੍ਹਨ ਆਉਂਦੇ ਆ ਜਾਂ ਹੋਰ ਕੋਈ ਹੁੰਦੇ ਆ, ਇੱਕ ਦੂਜੇ ਨੂੰ ਇਸ ਤਰੀਕੇ ਦੇ ਨਾਲ ਦੋਨੋਂ ਤਰਫ ਭੁਲੇਖਾ ਪਾ ਕੇ ਦੋਨੋਂ ਪਾਸੇ ਪੈਸੇ ਥਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਬਹੁਤ ਬਚ ਕੇ ਚੱਲਣ ਦੀ ਲੋੜ। ਹਰਵਿੰਦਰ, ਅਗਲੀ ਗੱਲਾਂ ਬਾਤਾਂ ਦੇ ਵੱਲ ਵੱਧਦੇ ਹਾਂ। AI ਦੇ ਉੱਤੇ ਗੱਲਬਾਤ ਜਿਹੜੀ ਉਹ ਚੱਲ ਰਹੀ ਆ। 2 ਮਿਲੀਅਨ ਲੋਕਾਂ ਨੂੰ AI ਦੇ ਵਿੱਚ ਤਿਆਰ ਹੋਣ ਦੇ ਲਈ ਆਖਿਆ ਜਾ ਰਿਹਾ ਆ। FCC ਨੇ AI ਜਨਰੇਟਿਡ ਵੌਇਸ ਰੋਬੋ ਕਾਲਸ ਆ, ਉਹਨਾਂ ਨੂੰ ਇਲੀਗਲ ਘੋਸ਼ਿਤ ਕਰ ਦਿੱਤਾ ਆ। ਗੂਗਲ ਵੱਡੀ ਕੰਪਨੀ ਆ, ਉਹ ਵੀ ਆਪਣਾ ਜਿਹੜਾ ਕੋਡ ਲਿਖਣ ਵਾਲਾ ਬਾਰਡ ਸੀਗਾ ਉਹਦੀ ਸਰਵਿਸ ਨੂੰ ਰੀਬ੍ਰੈਂਡ ਕਰ ਰਹੀ ਆ। ਕੋਈ ਜੈਮਨੀ ਨਾਂ ਦੀ ਚੀਜ਼ ਆ ਗਈ ਹੈ। ਹਾਂਜੀ, ਸੋ
ਜਿੱਦਾਂ ਪਹਿਲਾਂ ਗੱਲ ਕਰਦੇ ਸੀ ਕਿ ਟਾਈਮ ਟੂ ਮਾਰਕੀਟ ਬਹੁਤ ਇੰਪੋਰਟੈਂਟ ਹੁੰਦਾ ਹੈ ਨਾ। AI ਜਿਹੜੇ ਵਰਕ ਆ ਉਹ ਤਕਰੀਬਨ ਪਿਛਲੇ 10 ਸਾਲ ਤੋਂ ਆਲਮੋਸਟ ਸਾਰੀ ਹੀ ਕੰਪਨੀਆਂ ਦੇ ਵਿੱਚ ਚੱਲ ਰਿਹਾ ਸੀ, ਹੈ ਨਾ। ਸੋ ਉਸ ਤੋਂ ਬਾਅਦ ਜਦੋਂ ਓਪਨ AI ਨੇ ਆਪਣਾ ਚੈਟ GPT ਲਾਂਚ ਕੀਤਾ, ਉਹਨੇ ਸਭ ਤੋਂ ਪਹਿਲਾਂ ਪਹਿਲ ਲੈ ਲਈ ਤੇ ਉਹਨੇ, ਕਿਉਂਕਿ ਚੈਟ GPT ਇੱਕ ਇਦਾਂ ਦੀ ਚੀਜ਼ ਸੀ ਜਿਹੜੀ ਯੂਜ਼ਰ ਦੇ ਹੱਥ ਆ ਗਈ, ਹੈ ਨਾ। ਸੋ ਸਭ ਤੋਂ ਵੱਧ ਰੌਲਾ ਤਾਂ ਉਦੋਂ ਹੀ ਪੈਂਦਾ ਜਦੋਂ ਲੋਕੀ ਇਨ ਮੈਸੇਜ ਕਿਸੇ ਚੀਜ਼ ਨੂੰ ਵਰਤਣ, ਹੈ ਨਾ। ਬਿਲਕੁਲ। ਸੋ ਟਾਈਮ ਟੂ ਮਾਰਕੀਟ ਜਿਹੜਾ ਸੈਮ ਐਲਟਮੈਨ ਹੋਣਾ ਦੇ ਓਪਨ AI ਨੇ ਚੈਟ GPT ਨੂੰ ਕੱਢਿਆ, ਉਸ ਤੋਂ ਬਾਅਦ ਬਾਕੀ ਜਿੰਨੀਆਂ ਵੀ ਕੰਪਨੀ ਸੀ ਜਿਹੜੇ ਉਹਦੇ ਉੱਤੇ ਚੋਰੀ ਕੰਮ ਕਰ ਰਹੀਆਂ, ਚੋਰੀ ਕਹਿ ਸਕਦੇ ਕੌਨਫੀਡੈਂਸ਼ੀਅਲੀ, ਹੈ ਨਾ, ਕੰਮ ਕਰ ਰਹੀਆਂ ਸੀ। ਸੋ ਉਹਨਾਂ ਨੂੰ ਫਿਰ ਜਿੱਦਾਂ ਦੀ ਵੀ ਹੈਗੀਆਂ ਸੀ, ਉਹਨਾਂ ਆਪਣੀਆਂ ਇਨਫੋਰਮੇਸ਼ਨ ਜੋ ਵੀ ਉਹਨਾਂ ਨੇ ਡਿਵੈਲਪ ਸਰਵਿਸਿਜ਼ ਲਾਂਚ ਕਰਨੀਆਂ ਪੈਣੀਆਂ ਸੀ, ਹੈ ਨਾ। ਸੋ ਮੇ ਬੀ ਅਜੇ ਉਹਨਾਂ ਦਾ ਪਲਾਨ ਹੈਗਾ ਸੀ ਜਾਂ ਨਹੀਂ ਹੈਗਾ। ਸੋ ਗੂਗਲ ਦੀ ਇਹ ਹਿਸਟਰੀ ਰਹੀ ਆ ਰਾਜ ਕਰਨ ਕਿ ਕਿਉਂਕਿ ਪਲੈਟਫਾਰਮ ਉਹਨਾਂ ਕੋਲ ਵੱਡਾ ਹੈਗਾ ਤੇ ਉਹ ਕੰਮ ਕਰਦੇ ਰਹਿੰਦੇ ਆ, ਤੇ ਉਹ ਥੋੜ੍ਹਾ ਜਿਹਾ ਕਈ ਵਾਰ ਟਾਈਮ ਟੂ ਮਾਰਕੀਟ ਉਹਨਾਂ ਦਾ ਲੇਟ ਹੋ ਜਾਂਦਾ, ਤੇ ਉਹਨਾਂ ਦੇ ਜਿਹੜੇ ਪ੍ਰੋਸੈਸਿਸ ਆ ਜਾਂ ਉਹਨਾਂ ਦਾ ਟੂਲਸ ਆ ਵੱਧ ਕੱਚੇ ਜਿਹੜੇ ਆ ਉਹ ਮਾਰਕੀਟ ਵਿੱਚ ਸਿੱਟ ਦਿੰਦੇ ਆ, ਉਹਦੇ ਕਰਕੇ ਉਹਨਾਂ ਨੂੰ ਕਈ ਵਾਰ ਬੰਦ ਵੀ ਕਰਨਾ ਪੈਂਦਾ। ਆਪਾਂ ਇੱਕ ਫੇਮਸ ਐਗਜ਼ਾਮਪਲ ਲੈ ਲੈਨੇ ਔਰਕੁਟ ਦੀ, ਹੈ ਨਾ। ਅਗੇਨ ਇਹ ਸਾਡੇ ਓਪੀਨੀਅਨ ਹੀ ਆ, ਆਪਣੇ ਆਪਾਂ ਗੱਲ ਕਰਦੇ ਆਬਜ਼ਰਵੇਸ਼ਨਸ ਆ ਨਾ, ਪਰਸਨਲ ਆਬਜ਼ਰਵੇਸ਼ਨ ਐਂਡ ਓਪੀਨੀਅਨਸ, ਕਿ ਔਰਕੁਟ ਚੱਲ ਰਹੀ ਸੀ ਜੋ ਇਹਨੇ ਹਾਇਰ ਕੀਤਾ ਗੂਗਲ ਨੇ, ਤੇ ਔਰਕੁਟ ਵੀ ਬੰਦ ਹੋ ਗਈ, ਹੈ ਨਾ। ਹੋਰ ਵੀ ਕਈ ਤਰ੍ਹਾਂ ਦੀ ਸਰਵਿਸਿਜ਼ ਜਿਹੜੀਆਂ ਗੂਗਲ ਦੀਆਂ ਲਾਂਚ ਹੋਈਆਂ, ਜਿਹੜੀਆਂ ਓਵਰ ਦ ਪੀਰੀਅਡ ਆਫ ਟਾਈਮ, ਚੈਟ ਵਾਲਾ ਵੀ ਉਹਨਾਂ ਦਾ ਬਹੁਤ ਨਹੀਂ ਚੱਲ ਸਕਿਆ, ਹੈ ਨਾ। ਸੋ ਨੋ ਡਾਊਟ ਕਈ ਉਹਨਾਂ ਦੀ ਸਰਵਿਸਿਜ਼ ਵਧੀਆ ਵਾ, ਬਾਕੀ ਇੱਦਾਂ ਵੀ ਹੁੰਦਾ ਬਿਜ਼ਨਸ ਵਿੱਚ, ਤੁਸੀਂ 10 ਸਰਵਿਸਿਜ਼ ਲਾਂਚ ਕਰਦੇ ਹੋ ਤੇ ਉਹਨਾਂ ਵਿੱਚ ਕੁਛ ਹੀ ਚੱਲਣੀਆਂ ਹੁੰਦੀਆਂ, ਹੈ ਨਾ, ਜ਼ਿਆਦਾ ਤਾਂ ਫੇਲ ਹੀ ਹੋਣੀਆਂ ਹੁੰਦੀਆਂ। 8 ਔਨ ਐਵਰੇਜ ਸਟੈਟਿਸਟਿਕਲੀ ਚਲੇ ਜਾਏ ਤੇ 8 ਫੇਲ ਹੀ ਹੁੰਦੇ ਆ। ਸੋ ਬਾਰਡ ਜਿਹੜਾ ਵਾ ਇਹਦਾ ਕਾਫੀ ਪੋਪੂਲੈਰਿਟੀ ਆਈ ਸੀ ਕਿ ਕੋਡਿੰਗ ਕਰ ਦਿੰਦਾ ਜਾਂ ਸਾਰੀ ਇਨਫੋਰਮੇਸ਼ਨ ਜੋ ਚੈਟ GPT ਕਰ ਰਿਹਾ ਉਹਦਾ ਹੈਲਦੀ ਐਂਡ ਗੁੱਡ ਕੰਪੀਟੀਟਰ। ਪਰ ਫਿਰ ਵੀ ਓਵਰ ਦਾ ਪੀਰੀਅਡ ਆਫ ਟਾਈਮ ਅਸੀਂ ਇਹ ਦੇਖਿਆ ਕਿ ਜਿਹੜਾ ਬਾਰਡ ਆ ਉਹਦੀ ਯੂਜ਼ੇਜ ਚੈਟ GPT ਜਿੰਨਾ ਉਹ ਸ਼ਾਇਦ ਮਕਬੂਲ ਨਹੀਂ ਹੋ ਸਕਿਆ। ਅਜੇ ਤੁਸੀਂ ਇਹ ਵੇਖੋ ਕਿ ਜੇ ਬੈਕਐਂਡ ਦੀ ਗੱਲ ਕਰੀਏ ਤੇ ਗੂਗਲ ਕੋਲ ਕਿਤੇ ਵੱਧ ਡੇਟਾ, ਕਿਤੇ, ਹੈ ਨਾ, ਸਰਵਿਸਿਜ਼ ਜਿਹੜੀਆਂ ਹੈਗੀਆਂ। ਜਿਹੜਾ ਬਾਰਡ ਆ ਇੰਪਾਵਰਡ ਬਾਈ ਮਾਈਕਰੋਸਾਫਟ, ਆਫ ਕੋਰਸ ਇਹ ਰਾਈਵਲ ਹੈ ਇੱਕ ਦੂਜੇ ਦੇ, ਹੈ ਨਾ, ਮਾਰਕੀਟ ਦੇ ਵਿੱਚ। ਬਾਰਡ ਨੇ ਉਹਨਾਂ ਜਿਸ ਹਿਸਾਬ ਨਾਲ ਦੀ ਐਡਵਰਟਾਈਜ਼ਮੈਂਟ ਕੀਤੀ ਗਈ ਹੈ, ਜਿਸ ਹਿਸਾਬ ਨਾਲ ਸਾਹਮਣੇ ਲਿਆਇਆ ਗਿਆ, ਕੁਛ ਵੀ ਕਾਰਨ ਹੋ ਸਕਦੇ ਨੇ, ਉਹਨੂੰ ਓਨੀ ਪੋਪੂਲੈਰਿਟੀ ਸਾਰੇ ਹਲਕਿਆਂ ਵਿੱਚ ਸ਼ਾਇਦ ਇਹਨੂੰ ਨਹੀਂ ਮਿਲੀ। ਤੇ ਓਵਰ ਦਾ ਪੀਰੀਅਡ ਆਫ ਟਾਈਮ ਅਸੀਂ ਇਹ ਦੇਖਿਆ ਕਿ ਜੇ ਕੰਪਨੀਜ਼ ਦਾ ਕੋਈ ਪ੍ਰੋਡਕਟ ਇੱਦਾਂ ਦਾ ਲਾਂਚ ਹੁੰਦਾ ਜਿਹਦੇ 'ਚ ਪੋਟੈਂਸ਼ੀਅਲ ਉਹਨਾਂ ਨੂੰ ਲੱਗੇ ਕਿ ਹੈਗਾ ਕਾਫੀ, ਪਰ ਉਹ ਆਪਣੇ ਤਰੀਕੇ ਦੇ ਨਾਲ ਲਾਂਚ ਨਹੀਂ, ਜਿਹੜੇ ਤਰੀਕੇ ਨਾਲ ਉਹ ਫੀਡਬੈਕ ਉਹਨਾਂ ਨੂੰ ਲੱਗਦੀ ਹੈ ਜਾਂ ਮਕਬੂਲੀਅਤ ਪ੍ਰੋਡਕਟ ਦੀ ਹੋਣੀ ਚਾਹੀਦੀ ਉਸ ਹਿਸਾਬ ਨਾਲ ਨਹੀਂ ਹੁੰਦੀ, ਤਾਂ ਰੀਬ੍ਰਾਂਡਿੰਗ ਜਿਹੜੀ ਆ ਉਹ ਆਮ ਇੱਕ ਗੱਲ ਆ। ਸੋ ਮੈਨੂੰ ਲੱਗਦਾ ਕਿ ਇਸੇ ਸੰਬੰਧ ਦੇ ਵਿੱਚ ਹੀ ਜਿਹੜਾ ਉਹਨਾਂ ਆਪਣਾ ਬਾਰਡ ਉਹਨੂੰ ਰੀਬ੍ਰਾਂਡ ਕਰਕੇ ਉਹਦਾ ਨਾਂ ਹੁਣ ਜੈਮਿਨੀ ਰੱਖ ਦਿੱਤਾ। ਠੀਕ ਆ। ਸੋ ਮੈਂ ਪੜ੍ਹਦਾ ਸੀ ਉਹਦੇ ਵਿੱਚ ਉਹਨਾਂ ਕੁਛ ਠੀਕ ਆ, ਕੁਛ ਚੇਂਜਸ, ਪ੍ਰੋਗਰੈਸਿਵ ਚੇਂਜਸ ਕੁਛ ਹੈਗੇ ਆ ਜੋ ਉਹ ਕਰ ਸਕਦੇ ਆ, ਹੈ ਨਾ। ਸੋ ਸੇਮ ਮਾਡਲ ਵੀ ਉਹਨਾਂ ਸੇਮ ਹੀ ਰੱਖਿਆ ਕਿ ਤੁਸੀਂ ਇੱਕ ਫ੍ਰੀ ਵਰਜ਼ਨ ਹੈਗਾ, ਇੱਕ $20 ਪਰ ਮੰਥ ਵਾਲਾ, ਹੈ ਨਾ, ਹੈਗਾ। ਤੇ ਉਸ ਤੋਂ ਬਾਅਦ ਪਰ ਜੇ ਮੋਟੇ ਤੌਰ ਦੇ ਉੱਤੇ ਦੇਖਿਆ ਜਾਏ ਤਾਂ ਮੈਨੂੰ ਇਹ ਜਿਹੜੀ ਰੀਬ੍ਰਾਂਡਿੰਗ ਦੀ ਆਪਸ਼ਨ ਜਿਹੜਾ ਕਾਰਨ ਆ ਉਹ ਸ਼ਾਇਦ ਇਹਨੂੰ ਨਵੇਂ ਤਰੀਕੇ ਤੋਂ ਲਾਂਚ ਕਰਨਾ ਚਾਹੁੰਦੇ ਆ। ਸੋ ਉਸ ਹਿਸਾਬ ਦੇ ਨਾਲ ਹੀ ਇਹਦੀ ਰੀਬ੍ਰਾਂਡਿੰਗ ਹੋਈ ਆ। ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ। ਇੱਥੇ ਇੱਕ ਜਿਹੜੀ ਚੀਜ਼ ਰਵਿੰਦਰ, ਆਈ ਵੁੱਡ ਸੇ ਵੀ ਇਹ ਗੁੱਡ ਨਿਊਜ਼ ਵੀ ਆ ਸਾਰਿਆਂ ਦੇ ਲਈ। ਜਿਹੜਾ ਇੱਕ ਡਰ ਸੀਗਾ ਵੀ ਹਾਏ ਕਿਤੇ AI ਨੇ ਸਾਰਾ ਕੁਛ ਹੀ ਨਸ਼ਟ ਕਰ ਦੇਣਾ, ਕੁਛ ਬਚਣਾ ਹੀ ਨਹੀਂ, ਸਾਡੀਆਂ ਜੋਬਾਂ ਵੀ ਜਾਣਗੀਆਂ, ਇਹ ਵੀ ਹੋਣਗੀਆਂ, ਪਰ ਇੱਕ ਬੈਡ ਪ੍ਰੋਡਕਟ ਇੱਕ ਇਨਸਾਨ ਨੂੰ ਉਹ ਨਹੀਂ ਰਿਪਲੇਸ ਨਹੀਂ ਕਰ ਸਕਦਾ ਹੁੰਦਾ। ਜੇ ਉਹ ਚੰਗੀ ਤਰ੍ਹਾਂ ਨਹੀਂ ਚੱਲ ਰਿਹਾ ਉਹ ਅਜੇ ਆਪਸ਼ਨਸ ਹੈਗੀਆਂ। ਸੋ ਇਟਸ ਹਾਈ ਟਾਈਮ ਵੀ ਆਪਾਂ ਇਹਦੇ ਉੱਤੇ ਵਰਕਆਊਟ ਆਪਣੇ ਸਕਿੱਲਸ ਦੇ ਉੱਤੇ ਕਰਨਾ ਸ਼ੁਰੂ। ਬਿਲਕੁਲ ਜੀ, ਅਜੇ ਤਾਂ ਸ਼ੁਰੂਆਤ ਆ। ਹਾਂਜੀ, ਇਹ ਅਜੇ ਸ਼ੁਰੂਆਤ ਆ, ਤੇ ਨਾਲੇ ਹੁਣ ਜਿਹੜੇ ਜਿੱਥੇ ਫਿੱਟ ਹੋ ਗਏ ਇਸ ਮਾਮਲੇ 'ਚ ਉਹ ਫਿੱਟ ਰਹਿਣੇ ਆ ਬਹੁਤ ਚਿਰ ਦੇ। ਬਿਲਕੁਲ। ਇਹ ਸੋ ਆਪਣੇ ਆਪ ਨੂੰ ਆਪਾਂ ਲੈਸ ਕਰੀਏ ਇਹ ਜਿਹੜੇ ਸਕਿੱਲ ਸੈਟਸ ਦੇ ਨਾਲ, ਬਹੁਤ ਜ਼ਿਆਦਾ ਜਿਹੜਾ ਉਹ ਜ਼ਰੂਰੀ ਆ। ਸੋ ਇਹ ਵੀ ਨਹੀਂ ਆ ਵੀ ਸਭ ਕੁਝ ਖਤਮ ਹੋ ਗਿਆ, ਪਰ ਇਹ ਆ ਵੀ ਕਿੱਦਾਂ ਮਸ਼ੀਨ ਲਰਨਿੰਗ, ਕਿਹੜਾ ਇਹ ਮਾਡਲ ਵਰਤਦੇ ਹੋਏ, ਕਿਉਂਕਿ ਗ੍ਰਾਫਿਕਸ ਦਾ ਇਹਦੇ ਵਿੱਚ ਸਭ ਤੋਂ ਵੱਧ ਜਿਹੜਾ ਉਹ ਰੌਲਾ ਰਹਿਣਾ ਆ, ਚਿਪਸ ਦਾ ਜਿਹੜਾ ਸਭ ਤੋਂ ਵੱਧ ਰੌਲਾ ਰਹਿਣਾ ਆ, ਇਨਫੋਰਮੇਸ਼ਨ ਦਾ ਜਿਹੜਾ ਉਹ ਰੌਲਾ ਰਹਿਣਾ। ਸੋ ਆਪਾਂ ਆਪਣੇ ਆਪ ਹਿਸਾਬ ਦੇ ਨਾਲ ਕਰੀਏ। ਅਗਲੀ ਗੱਲ ਕਰੀਏ ਖਬਰਾਂ ਦੇ ਵਿੱਚ ਹੀ ਇਸ ਦੇ ਨਾਲ 3 ਵਿਦਿਆਰਥੀਆਂ ਨੇ $7 ਲੱਖ ਦਾ ਇਨਾਮ ਜਿੱਤਿਆ ਆ। ਉਹਨਾਂ ਨੇ 2000 ਸਾਲ ਪੁਰਾਣੀ ਇੱਕ ਜਿਹੜੀ ਸੜੀ ਹੋਈ ਸਕਰੋਲ ਸੀ
ਉਸ ਨੂੰ ਜਿਹੜਾ ਉਹ ਰੀਡ ਕਰਾ ਲਿਆ AI ਦੇ ਜ਼ਰੀਏ। ਦੱਸਿਓ ਕੀ ਹੈ ਜੀ ਇਸ ਦੇ ਪਿੱਛੇ? ਹਾਂਜੀ, ਹਾਂਜੀ। ਸੋ ਆਪਾਂ ਗੱਲ ਕਮਾਲ ਦੀ ਕਰਦੇ ਨਾ ਗੱਲ ਕਿ ਆ। ਹਾਂਜੀ, ਬਿਲਕੁਲ ਕਮਾਲ ਦੀ ਗੱਲ ਆ। ਜੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਦਾਂ ਦੀ ਖਬਰਾਂ ਹੋਰ ਵੀ ਬਹੁਤ ਸੁਣਾਂਗੇ। ਹਾਂ। ਪਰ ਇਹ ਹੈ ਕਿ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਆਪਾਂ ਯੂਜ਼ ਕਰਦੇ ਹਾਂ ਚੀਜ਼ਾਂ ਦੇ ਲਈ, ਹੈ ਨਾ? ਤੇ ਉਹਦੇ 'ਚੋਂ ਕਾਫੀ ਵਧੀਆ ਰਿਜ਼ਲਟ ਆਪਾਂ ਨੂੰ ਸਾਹਮਣੇ ਆਉਂਦੇ ਆ। ਕਈ ਜਿਹੜੇ ਹਿਸਟਰੀ ਜਾਂ ਮਿਥੋਲੋਜੀ ਜਾਂ ਪੁਰਾਣੀ ਐਂਸ਼ੀਐਂਟ ਹਿਸਟਰੀ ਦੇ ਵਿੱਚ ਇੰਟਰਸਟ ਰੱਖਦੇ, ਉਹਨਾਂ ਨੂੰ ਸ਼ਾਇਦ ਪਤਾ ਹੋਏ ਕਿ ਤਕਰੀਬਨ 79 AD ਦੇ ਵਿੱਚ ਇੱਕ ਨਾ ਇਰਪਸ਼ਨ ਹੋਈ ਸੀ ਮਾਊਂਟ ਵੈਸੂਵੀਅਸ, ਹੈ ਨਾ? ਸੋ ਅੱਜ ਤੋਂ ਤਕਰੀਬਨ 2000 ਸਾਲ ਪਹਿਲਾਂ ਲਾ ਲਓ, ਜੀ ਹੈ ਨਾ? ਥੋੜ੍ਹਾ ਜਿਹਾ ਜੀ। ਤੋਂ ਘੱਟ। ਤੇ ਉਹਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੋਇਆ ਸੀ, ਤੇ ਖਾਸ ਤੌਰ ਦੇ ਉੱਤੇ ਰੋਮ, ਕਿਉਂਕਿ ਹੈ ਨਾ ਕ੍ਰਿਸਚੈਨਿਟੀ ਸਭਿਅਤਾ ਦਾ ਸੀ ਇੱਕ ਉਸ ਟਾਈਮ ਦੇ ਉੱਤੇ ਰੋਮ ਬਹੁਤ ਸਭਿਅਤਾ ਤਕੜੀ। ਕ੍ਰਿਸਚੈਨਿਟੀ ਦਾ ਇੱਕ ਸੈਂਟਰ ਵੀ ਸੀ ਬੜਾ ਵੱਡਾ। ਹੂੰ। ਤੇ ਉਹਦੇ ਕਰਕੇ ਇੱਕ ਜਿਹੜਾ ਇਹ ਜਿਹੜਾ ਰੋਮਨ ਟਾਊਨ ਉਹ ਸੜ ਗਿਆ ਸੀ, ਹੈ ਨਾ? ਉਹਦਾ ਨਾਮ ਆਉਂਦਾ ਵਾ ਹਰਕੁਲੇਨੀਅਮ। ਪੋਂਪੇ ਕਰਕੇ ਆ ਜਿਹੜਾ ਸ਼ਹਿਰ ਆ, ਉੱਥੇ ਹੋਈ ਸੀ ਇਹ, ਹੈ ਨਾ? ਹਾਂਜੀ, ਤੇ ਉਹਦੇ ਪੋਂਪੇ ਵੀ ਉਹਦੇ ਵਿੱਚ ਹੀ ਸੜਿਆ ਸੀ, ਪਰ ਜਿਹੜੇ ਸ਼ਹਿਰ ਦੇ ਵਿੱਚ ਜਿੱਥੋਂ ਇਹ ਸਕ੍ਰਿਪਟ ਲੱਭੀ, ਉਹਦੇ ਸ਼ਹਿਰ ਦਾ ਨਾਂ ਸੀ ਹਰਕੁਲੇਨੀਅਮ। ਪੋਂਪੇ ਦੀ ਜ਼ਿਆਦਾ ਪੋਪੂਲਰ ਹੈ ਕਿਉਂਕਿ ਉਹ ਕਾਫੀ ਪੋਪੂਲਰ ਸ਼ਹਿਰ ਸੀ। ਸੋ ਇਹ ਮੰਨਿਆ ਜਾਂਦਾ ਕਿ ਜਿਹੜੇ ਜੂਲੀਅਸ ਸੀਜ਼ਰ ਸੀ, ਉਹਨਾਂ ਦੇ ਸਹੁਰਾ ਸਾਹਿਬ ਦੀ ਇਹ ਸਕਰੋਲ ਸੀ, ਤੇ ਜਿਹਦੇ ਵਿੱਚ ਮਿਊਜ਼ਿਕ ਤੇ ਉਸ ਸਮੇਂ ਦੇ ਕੰਟੈਂਪਰੇਰੀ ਫੂਡ ਦੀ ਗੱਲ ਕਰਦੇ ਸੀ, ਹੈ ਨਾ? ਸੋ ਉਹ ਸੜਿਆ ਹੋਇਆ ਪੀਸ ਹੈਗਾ ਸੀ, ਉਹਨਾਂ ਨੂੰ ਮਿਲ ਗਿਆ। ਸੋ ਉਹਦੇ ਵਿੱਚ ਜਿਹੜੇ ਬੱਚੇ ਆ, ਸੋ ਉਹਦੇ 'ਤੇ ਕਾਫੀ ਰਿਸਰਚ ਜਿਹੜੀ ਓਵਰ ਦਾ ਪੀਰੀਅਡ ਆਫ ਟਾਈਮ ਹੁੰਦੀ ਰਹੀ ਆ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਜਿਹੜੇ ਉਹਨਾਂ ਦੇ ਗ੍ਰੀਕ ਲੈਟਰ ਸੀ, ਤੇ ਉਹਨਾਂ ਨੂੰ ਡਿਪਿਕਟ ਕੀਤਾ ਗਿਆ ਵੀ ਉਹਦੇ 'ਤੇ ਕੀ ਲਿਖਿਆ ਗਿਆ, ਕੁਛ ਸਟੂਡੈਂਟਸ ਨੇ, ਹੈ ਨਾ? ਸੋ ਉਹਦੇ ਕਰਕੇ ਰਾਜਕਨ ਉਹਨਾਂ ਨੇ $7 ਲੱਖ ਦਾ ਪ੍ਰਾਈਜ਼ ਜਿੱਤਿਆ। ਸੋ ਇਹ ਗੱਲ ਕਰਨ ਦਾ ਰੇਡੀਓ ਦੇ ਉੱਤੇ ਜਿਹੜੀ ਨਿਊਜ਼ ਦੇਣ ਦਾ ਮਕਸਦ ਇਹ ਆ ਕਿ ਦੇਖੋ, ਜਦੋਂ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ, ਅਸੀਂ ਇਕੱਲੇ ਟੈਕ ਵਰਡ ਦੇ ਵਿੱਚ ਇਹਨੂੰ ਸੀਮਿਤ ਨਾ ਰੱਖੀਏ। ਇੱਥੇ ਹਜ਼ਾਰਾਂ ਤਰ੍ਹਾਂ ਦੀ ਟ੍ਰੇਡ ਇੰਡਸਟਰੀ, ਹੈ ਨਾ, ਬਿਜ਼ਨਸ ਮਾਡਲਸ ਹੈਗੇ ਜਿਹੜੇ ਵਰਕ ਕਰਦੇ, ਐਪਲੀਕੇਸ਼ਨਸ ਬਹੁਤ ਆ। ਸੋ ਇਹ ਵੇਖੋ ਕਿ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਆਪਣੀ ਐਪਲੀਕੇਸ਼ਨ ਦੇ ਵਿੱਚ ਕਿੱਥੇ ਵਰਤ ਸਕਦੇ ਹਾਂ। ਸੋ ਨਾਟ ਓਨਲੀ ਟੈਕਨੋਲੋਜੀ, ਹੈ ਨਾ? ਤੁਸੀਂ ਕੋਈ ਬਿਜ਼ਨਸ ਕਰਦੇ ਹੋ, ਤੁਸੀਂ ਉਹਦੀ ਆਪਟੀਮਾਈਜ਼ੇਸ਼ਨ ਕਰਨੀ ਆ, ਤੁਸੀਂ ਆਪਣੀ ਟਰੱਕਿੰਗ ਇੰਡਸਟਰੀ ਵਿੱਚ ਵੀ ਬਹੁਤ ਰੈਵੋਲੂਸ਼ਨ ਆਊਗਾ ਆਰਟੀਫਿਸ਼ੀਅਲ ਇੰਟੈਲੀਜੈਂਸ ਨਹੀਂ, ਅੱਜ ਦੀ ਖਬਰ ਆ ਹਰਵਿੰਦਰ, ਕੁਝ ਦਿਨ ਪਹਿਲਾਂ ਦੀ, CH ਰੋਬਿਨਸਨ AI ਵਰਤ ਰਹੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਆਟੋਨੋਮਸ ਸ਼ਿਪਿੰਗ ਆ, ਹਾਂਜੀ, ਉਹਦੇ ਵਿੱਚ। ਸੋ ਮੈਰੀਟਾਈਮ ਦੇ ਵਿੱਚ, ਹਾਂਜੀ, ਮੈਰੀਟਾਈਮ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ, ਮੈਂ ਪਿੱਛੇ ਜੇ ਦੇਖਦਾ ਸੀ, ਉਹਨਾਂ ਨੇ ਅਪਲਾਈ ਕੀਤਾ ਇੱਕ ਬੜੀ ਛੇਤੀ ਦੇ ਨਾਲ 2021 ਦੇ ਵਿੱਚ ਸਟਾਰਟਅਪ ਬਣੀ ਆ। 2023 ਦੇ ਵਿੱਚ ਉਹਨਾਂ ਨੇ ਆਪਣਾ ਪ੍ਰੋਡਕਟ ਲਾਂਚ ਵੀ ਕਰ ਦਿੱਤਾ, ਤੇ ਉਹਨਾਂ ਕੇਸ ਕੱਢ ਕੇ ਸਾਨੂੰ ਦੱਸਿਆ ਕਿ ਚਾਈਨਾ ਤੋਂ ਅਮਰੀਕਾ ਦੇ ਵਿੱਚ ਜਿਹੜੀ ਮੈਰੀਟਾਈਮ ਸ਼ਿਪਿੰਗ ਕਰਦੇ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜਦੋਂ ਅਸੀਂ ਉਹਨਾਂ ਦੀ ਰੀਰਾਊਟਿੰਗ ਕੀਤੀ, ਤੇ ਉਹਦੇ ਨਾਲ ਰਾਜਗਨ 10% ਉਹਦਾ ਡਿਕਰੀਜ਼ ਹੁੰਦਾ, ਉਹਦਾ ਫਿਊਲ ਕੰਜ਼ੰਪਸ਼ਨ, ਜਿਹਦਾ ਰਫਲੀ ਐਸਟੀਮੇਟਡ ਦਿੰਦੇ ਕਿ ਪਰ ਮੰਥ ਜਿਹੜੀ ਉਹਦੀ ਸੇਵਿੰਗ ਆ ਪਰ ਸ਼ਿਪ ਦੀ ਤਕਰੀਬਨ 4.5 ਤੋਂ 5 ਲੱਖ ਡਾਲਰ। ਵਾਓ! ਤੇ ਕਿੰਨੀਆਂ ਜਾ ਰਹੀਆਂ ਆ ਰਹੀਆਂ, ਹਨ? ਕੰਪਨੀ ਨੇ ਤੇ ਇਵੈਂਚੁਅਲੀ ਦੇਖੋ, ਇਹ ਆਪਾਂ ਬਾਰ-ਬਾਰ ਹੀ ਕਿਹਾ, ਕੰਪਨੀ ਨੂੰ ਤਾਂ ਬਾਟਮ ਲਾਈਨ ਦਾ ਮਤਲਬ ਆ, ਫਾਇਦਾ ਕਿੱਥੇ ਆ, ਪ੍ਰੋਫਿਟ ਕਿੰਨਾ ਆ। ਇਟਸ ਆਲ ਅਬਾਊਟ ਮਾਰਜਨਸ। ਹਾਂਜੀ, ਦੁਨੀਆ ਇਸੇ ਮਾਰਜਨਸ ਤੇ ਜਿਹੜੀ ਉਹ ਚੱਲ ਰਹੀ ਆ। ਤੁਸੀਂ ਸੋਚ ਕੁਛ ਹੋਰ ਰਹੇ ਹੋ ਤੇ ਹੋ ਕੁਛ ਹੋਰ ਰਿਹਾ ਹੁੰਦਾ, ਦੈਟਸ ਟੋਟਲੀ ਡਿਫਰੈਂਟ। ਆਪਾਂ ਸੋਚੀਏ ਹੋਰ। ਓਪਨ AI ਦੀ ਆਪਾਂ ਸ਼ੁਰੂਆਤ 'ਚ ਗੱਲ ਕੀਤੀ, ਸੈਮ ਐਲਟਮੈਨ ਅਸਤੀਫੇ ਵੀ ਹੋਏ, ਵਾਪਸ ਵੀ ਲੈ ਲਿਆ, ਵਾਹਵਾ ਰੌਲਾ ਰੱਪਾ ਪਿਆ, ਟ੍ਰਿਲੀਅਨਸ ਆਫ ਡਾਲਰ ਮੰਗੀ ਜਾਂਦਾ ਬੰਦਾ। ਇਹ ਚੱਕਰ ਕੀ ਆ ਵੀ ਕਹਿੰਦਾ ਵੀ ਮੈਨੂੰ ਦੋ ਦੁਨੀਆ ਦਾ ਨਕਸ਼ਾ ਬਦਲ ਦੂ, ਇਹ ਨਵਾਂ ਈਲਨ ਮਸਕ ਆ। ਸੋ ਰਾਜਗਨ ਦੇਖੋ, ਅਸੀਂ ਨਾ ਕੋਵਿਡ ਦੇ ਸਮੇਂ ਦੇ ਉੱਤੇ ਅਸੀਂ ਕੀ ਇਨ ਜਨਰਲ ਬਿਜ਼ਨਸ ਕਮਿਊਨਿਟੀ ਨੇ ਬਹੁਤ ਕੁਝ ਸਿੱਖਿਆ, ਹੈ ਨਾ? ਤਾਂ ਉਹਨਾਂ 'ਚੋਂ ਇੱਕ ਸਭ ਤੋਂ ਵੱਡਾ ਕਾਰਨ ਜਿਹੜਾ ਅਮਰੀਕਾ ਦੇ ਵਿੱਚ ਪ੍ਰੋਡਕਸ਼ਨ ਘਟਣ ਦਾ ਸੀ, ਜਦੋਂ ਲੋਕਾਂ ਕੋਲ ਪੈਸੇ ਵੀ ਹੈਗੇ ਸੀ। ਫੋਰ ਐਗਜ਼ਾਮਪਲ, ਕਾਰਾਂ ਦੀ ਆਪਾਂ ਗੱਲ ਕਰੀਏ, ਕਾਰਾਂ ਨਹੀਂ ਅਵੇਲੇਬਲ ਸੀ, ਲੋਕਾਂ ਕੋਲ ਪੈਸੇ ਹੈਗੇ ਸੀ, ਬਾਏ ਕਰਨਾ ਚਾਹੁੰਦੇ ਸੀ। ਉਹਦਾ ਕਾਰਨ ਕੀ ਸੀ? ਉਹਦਾ ਹੀ ਸੈਮੀਕੰਡਕਟਰ ਸ਼ਾਰਟੇਜ। ਹੁਣ ਜਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਬੂਮ ਆ ਰਿਹਾ, ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਜੋ ਡੇਟਾ ਜਨਰੇਸ਼ਨ ਹੁੰਦੀ ਹੈ ਜਾਂ ਡੇਟਾ ਪ੍ਰੋਸੈਸਿੰਗ ਹੁੰਦੀ ਹੈ, ਉਹਨੂੰ ਕੰਪਿਊਟ ਪਾਵਰ ਚਾਹੀਦੀ ਆ, ਹੈ ਨਾ? ਕੰਪਿਊਟ ਪਾਵਰ ਜਿਹੜੀ ਆ ਉਹ ਹੋਣੀ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਿਲੇਟਡ ਚਿਪਸ ਦੇ ਨਾਲ, ਹੈ ਨਾ? ਜਿਹੜੇ ਆਈਸੀ ਛੋਟੇ ਚਿਪਸ ਹੁੰਦੇ ਆ, ਇੰਟੀਗ੍ਰੇਟਡ ਸਰਕਟਸ। ਤੇ ਉਹਦੇ ਕਰਕੇ ਜਿਹੜੇ ਪਿਛਲੇ ਸ਼ੋਅ ਦੇ ਵਿੱਚ 2 ਹਫ਼ਤੇ ਪਹਿਲਾਂ ਵੀ ਆਪਾਂ ਟਾਕ ਸ਼ੋਅ ਦੇ ਵਿੱਚ ਗੱਲ ਕੀਤੀ ਸੀ ਕਿ ਸੈਮ ਐਲਟਮੈਨ ਚਾਹੁੰਦੇ ਆ ਕਿ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਅਸੀਂ ਇੱਕ ਚੇਨ ਬਣਾਈ ਜਾਏ, ਹੈ ਨਾ? ਕਿ ਜਿਹੜਾ ਜਿਹੜੀ ਕੰਪਨੀ ਚਿਪ ਜਨਰੇਟ ਕਰਦੇ, ਉਹਨਾਂ ਨੂੰ ਇੱਕ ਕੋਆਰਡੀਨੇਸ਼ਨ, ਇੱਕ ਸੂਤਰਬੱਧ ਕੀਤਾ ਜਾਏ, ਤਾਂ ਕਿ ਜਿਹੜੀ
ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਚਿਪਸ ਆ ਉਹਦੇ ਵਿੱਚ ਕਿਸੇ ਦੀ ਮੋਨੋਪੋਲੀ ਨਾ ਹੋ ਸਕੇ, ਜਾਂ ਇਨ ਜਨਰਲ ਇਹ ਕਹਿ ਲਓ ਕਿ ਅਬੰਡੈਂਟ ਆਫ ਚਿਪਸ ਅਵੇਲੇਬਿਲਿਟੀ ਰਹੇ, ਖਾਸ ਤੌਰ ਤੇ ਵੈਸਟ ਨੂੰ। ਇਹ ਇਹਨਾਂ ਦਾ ਜਿਹੜਾ ਵਿਊ ਹੁੰਦਾ ਉਹ ਇਸ ਹਿਸਾਬ ਦੇ ਨਾਲ ਰਹਿੰਦਾ, ਮੇਰਾ ਓਪੀਨੀਅਨ ਇਹ ਆ, ਭਾਵੇਂ ਕਿ ਐਕਸਪਲਿਸਿਟਲੀ ਉਹਨਾਂ ਨਹੀਂ ਕਹਿਣਾ, ਹੈ ਨਾ। ਸੋ ਉਹਦੇ ਵਿੱਚ ਵੀ ਉਹਨਾਂ ਜਿਹੜਾ ਐਨਾਲਿਸਿਸ ਕਰਦੇ ਸੀ ਪਿਛਲੇ 3 ਹਫ਼ਤਿਆਂ ਤੋਂ, ਕਾਫੀ ਗੱਲਬਾਤ ਸੁਰਖੀਆਂ ਦੇ ਵਿੱਚ ਆ ਰਹੀ ਆ। ਪਰ ਹੁਣ ਜਿਹੜੀ ਉਹਨਾਂ ਗੱਲਬਾਤ ਲੇਟ ਲਾਸਟ ਵੀਕ ਉਹਨਾਂ ਕੀਤੀ, ਉਹਦੇ ਵਿੱਚ ਇਹ ਕਿਹਾ ਕਿ $7 ਟ੍ਰਿਲੀਅਨ ਜਿਹੜੇ ਉਹ ਚਾਹੀਦੇ ਆ। ਠੀਕ ਆ, ਉਹਨਾਂ ਵਰਲਡ ਲੀਡਰਸ ਨੂੰ ਇਕੱਠੇ ਹੋਣ ਦੇ ਲਈ ਕਿਹਾ ਕਿ ਆਪਾਂ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਚਿਪ ਪ੍ਰੋਜੈਕਟ ਆ ਉਹਦੇ ਵਿੱਚ ਇੰਨਾ ਜੇ ਖਰਚਾ ਆਏ, ਹੈ ਨਾ, ਇਹ ਗਲੋਬਲ, ਹਾਂਜੀ, ਇਹਨੂੰ ਇਕੱਠਾ ਕਰੀਏ, ਤੇ ਨਹੀਂ ਤੇ ਜਿਹੜੀ AI ਦੀ ਜਿਹੜੀ ਡਿਵੈਲਪਮੈਂਟ ਆ ਉਹ ਲਿਮਿਟ ਹੋਏਗੀ, ਉਹਨੂੰ ਹਿੰਡਰ ਕਰੇਗਾ, ਉਹਦੀ ਗਰੋਥ ਨੂੰ ਰੋਕੇਗਾ। ਕੰਪਿਊਟਿੰਗ ਪਾਵਰ ਤੇ ਕੰਪਿਊਟਿੰਗ ਪਾਵਰ ਚਿਪਸ ਦੇ ਕੋਲ ਆ, ਚਿਪ ਦੇ ਵਿੱਚ ਮਾਈਨਿੰਗ ਆ, ਮਾਈਨਿੰਗ ਦੇ ਵਿੱਚ ਰਾ ਮਟੀਰੀਅਲ ਆ, ਤੇ ਇਹ ਖੇਡ ਇਦਾਂ ਹੀ ਆ ਜਿਹੜੀ ਉਹ ਚੱਲ ਰਹੀ ਆ। ਹਾਂਜੀ, ਸੋ ਰਾਜਗੁਰੂ ਦੇ ਵਿੱਚ ਇਹ ਵੀ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜਿੱਦਾਂ ਹੁਣ ਅਮਰੀਕਾ ਹੈ ਨਾ, ਅਮਰੀਕਾ ਨੇ ਬੰਦਿਸ਼ਾਂ ਲਾ ਦਿੱਤੀਆਂ ਚਾਈਨਾ ਦੇ ਉੱਪਰ ਵੀ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਿਲੇਟਡ ਚਿਪਸ ਪ੍ਰੋਕਿਓਰ ਨਹੀਂ ਕਰ ਸਕਦੇ ਅਮਰੀਕਾ ਤੋਂ, ਹੈ ਨਾ, ਐਨਵੀਡੀਆ ਉੱਪਰ ਜਾਂ ਹੋਰ ਕੰਪਨੀਜ਼ ਦੇ ਉੱਪਰ। ਸੋ ਉਹਦੇ ਵਿੱਚ ਹੁਣ ਜਿਹੜਾ ਪਰ ਇੱਕ ਮਿਡਲ ਈਸਟ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਗਲੋਬਲ ਇਨਵੈਸਟਮੈਂਟ ਕਾਫੀ ਹੋ ਰਹੀ ਹੈ UAE ਦੇ ਖੇਤਰ ਦੇ ਵਿੱਚ, ਤੇ ਸੈਮ ਐਲਟਮੈਨ ਵੀ ਜਿਹੜੇ ਆ, ਉਹ ਮੈਂ ਰਿਪੋਰਟ ਪੜ੍ਹਦਾ ਸੀ CNBC ਦੀ ਰਿਪੋਰਟ, ਉਹਦੇ ਵਿੱਚ ਲਿਖਿਆ ਸੀ ਕਿ ਉਹ ਯੂਨਾਈਟਿਡ ਅਰਬ ਐਮੀਰਾਤਸ ਦੀ ਗਵਰਨਮੈਂਟ, UAE ਦੀ ਗਵਰਨਮੈਂਟ ਦੇ ਇਨ ਟੱਚ ਵਿੱਚ ਹੈਗੇ ਆ, ਇਨਕਲੂਡਿੰਗ ਮੈਨੀ ਅਦਰ ਇਨਵੈਸਟਰਸ, ਤੇ ਜਿਹੜੇ ਉਹਨਾਂ ਨੂੰ ਸ਼ਾਇਦ ਇਹ 5 ਤੋਂ ਲੈ ਕੇ $7 ਟ੍ਰਿਲੀਅਨ ਤੱਕ ਦੀ ਇਨਵੈਸਟਮੈਂਟ ਦੇ ਵਿੱਚ ਹੈਲਪ ਕਰ ਸਕਣ। ਸੋ ਦੇਖਦੇ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਪਾਸੇ ਨੂੰ ਗੱਲ ਤੁਰਦੀ ਹੈ, ਕਿਉਂਕਿ ਮਿਡਲ ਈਸਟ ਦੇ ਵਿੱਚ ਵੀ ਆਪਾਂ ਇਹ ਦੇਖਿਆ ਨਾ ਹੁਣ ਰਾਜਕਨ ਕਿ ਜਿਹੜਾ ਤੇਲ ਆ, ਉਹਨਾਂ ਦਾ ਜਿਹੜਾ ਮੁੱਖ ਭੰਡਾਰ ਸੀ, ਜਿਹੜਾ ਉਹਨਾਂ ਦਾ ਗੋਲਡ ਕਹਿ ਸਕਦੇ, ਉਹ ਤਾਂ ਹੁਣ ਦਿਨੋਂ ਦਿਨ ਉਹਦੀ ਕੰਜ਼ੰਪਸ਼ਨ ਘਟ ਰਹੀ ਆ। ਮੈਂ ਥੋੜੇ ਦਿਨ ਪਹਿਲਾਂ ਗ੍ਰੀਨ ਐਨਰਜੀ ਵੱਲ ਆਪਾਂ ਜਾ ਰਹੇ ਹਾਂ ਮੈਂ ਇਹ ਦੇਖਦਾ ਸੀ ਕਿ ਜਿਹੜੀ ਤੇਲ ਦੀ ਗਰੋਥ ਆ ਨਾ, ਇੱਕ ਰਿਪੋਰਟ ਪੜ੍ਹਦਾ ਸੀ, ਸ਼ਾਇਦ ਸੱਚੀ ਹੋਏ ਜਾਂ ਕਿੰਨੀ ਹੋਏ, ਪਰ ਟ੍ਰੈਂਡ ਤੇ ਆਪਾਂ ਨੂੰ ਪਤਾ ਲੱਗ ਜਾਊਗਾ ਉੱਥੋਂ ਕਿ ਜਿਹੜੀ ਤੇਲ ਦੀ ਗਰੋਥ ਆ ਉਹਦੀ ਇਨਕਰੀਜ਼ ਨਹੀਂ ਹੋਇਆ ਬਿਲਕੁਲ ਪਿਛਲੇ ਸਾਲ ਦੇ ਵਿੱਚ। ਠੀਕ ਆ, ਸੋ ਜਿਹੜੀ ਗਰੋਥ ਆ ਇੱਕ ਹਿਸਾਬ ਦੇ ਨਾਲ ਐਕਸਲਰੇਟ, ਜਿਸ ਤਰ੍ਹਾਂ ਹਰ ਸਾਲ ਐਕਸਲਰੇਟ ਹੁੰਦੀ, ਉਹ ਐਕਸਲਰੇਸ਼ਨ ਜਿਹੜੀ ਉਹ ਰੁਕ ਗਈ ਆ। ਗਰੋਥ ਤਾਂ ਜ਼ਰੂਰ ਹੋਏਗੀ, ਨਹੀਂ ਡੀ ਐਕਸਲਰੇਟ ਹੋਣੀ ਆ ਹਰਵਿੰਦਰ, ਓਵਰ ਦਾ ਪੀਰੀਅਡ ਆਫ ਟਾਈਮ। 2035 ਜਦੋਂ ਆਪਾਂ ਕੈਲੀਫੋਰਨੀਆ 'ਚ ਬੈਠੇ ਕਹਿ ਰਹੇ ਆ ਵੀ ਇੱਥੇ ਗੈਸ ਪਾਵਰਡ ਗੱਡੀਆਂ ਨਹੀਂ ਚੱਲਣਗੀਆਂ, ਡੀਜ਼ਲ ਪਾਵਰਡ ਫੋਸਲ ਫਿਊਲ ਵਾਲੀਆਂ, ਜ਼ੀਰੋ ਮਿਸ਼ਨ ਵਾਲੀਆਂ ਹੋਣਗੀਆਂ, ਤਾਂ ਆਬਵੀਅਸ ਜੀ ਗੱਲ ਆ ਉਹ ਡੀ ਐਕਸਲਰੇਟ ਹੋਣੀ ਆ। ਜਿੰਨਾ ਮਰਜ਼ੀ ਕੋਈ ਰੌਲਾ ਪਾਈ ਜਾਣ, ਸਾਰੀ ਦੁਨੀਆ ਉਸ ਪਾਸੇ ਵੱਲ ਨੂੰ ਤੁਰੀ ਆ, ਜਾ ਰਹੀ ਆ। ਜਿੰਨੀ ਮਰਜ਼ੀ ਪਾਰਟੀਜ਼ਨ ਲਾਈਨਸ ਤੇ ਜਿਹੜੀਆਂ ਉਹ ਖਿੱਚ ਕੇ ਜਿਹੜੀਆਂ ਚੱਲ ਜਾਣ, ਪਰ ਵੀ ਹੈਵ ਟੂ ਫੋਲੋ ਦਾ ਮਨੀ। ਸਾਰੀ ਜਿਹੜੀ ਇਨਵੈਸਟਮੈਂਟ ਉੱਧਰ ਜਾ ਰਹੀ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਅਗਲੇ ਇੱਕ ਦਹਾਕੇ 'ਚ 15.7 ਟ੍ਰਿਲੀਅਨ ਦੀ ਗਲੋਬਲ GDP ਪ੍ਰੋਡਕਟ ਬਣ ਜਾ ਰਿਹਾ ਹੈ। ਬਿਲਕੁਲ ਬਣੇਗਾ ਜੀ, ਇਹਦੇ ਚ ਜੇ ਤੋਂ ਵੀ ਜ਼ਿਆਦਾ ਹੋਏ ਕੋਈ ਤੁਸੀਂ ਕਹਿ ਨਹੀਂ ਸਕਦੇ। ਹਾਂ ਵੀ ਇਹ ਮਿਨੀਮਮ ਹੀ ਜਿਹੜਾ ਉਹ ਸੋਚ ਰਹੇ ਆ, $15 ਟ੍ਰਿਲੀਅਨ ਦਾ ਜਿਹੜਾ GDP ਪ੍ਰੋਡਕਟ ਇੱਕ ਦਹਾਕੇ ਦੇ ਵਿੱਚ। ਸੋ ਬਹੁਤ ਕੁਛ ਜਿਹੜਾ ਉਹ ਚੇਂਜ ਜਿਹੜਾ ਉਹ ਆ ਰਿਹਾ, ਤੇ ਆਪਾਂ ਸਮੇਂ ਦੇ ਹਾਣੀ ਬਣੀਏ। ਪ੍ਰਪੇਅਰ ਕਿੱਦਾਂ ਹੋਣਾ ਹਰਵਿੰਦਰ? ਆਈ ਥਿੰਕ ਵੱਡਾ ਜਿਹੜੇ ਸਵਾਲ ਇਹ ਰਹਿੰਦੇ ਆ ਵੀ ਹਾਊ ਡੂ ਵੀ ਪ੍ਰਪੇਅਰ ਫॉर ਦਿਸ ਚੇਂਜ? ਹਾਂਜੀ, ਸੋ ਰਾਜਖਾਨੇ ਦੇ 'ਚ ਗੱਲ ਜਿੱਦਾਂ ਬਾਰ-ਬਾਰ ਕਰਦੇ ਆ, ਤੇ ਬਾਰ-ਬਾਰ ਕਰਨੀ ਵੀ ਆ ਕਿ ਗੈਟ ਇਨਵੋਲਵਡ। ਹੁਣ ਜਿੱਦਾਂ ਇੱਕ ਇਨੀਸ਼ੀਏਟਿਵ ਹੈ ਨਾ, ਮਾਈਕਰੋਸਾਫਟ ਨੇ ਲੈ ਰਹੇ ਆ 2 ਮਿਲੀਅਨ ਲੋਕਾਂ ਨੂੰ, ਆਪਣੇ ਭੈਣ ਭਰਾ ਹੈ ਨਾ ਉੱਥੇ ਕਈ ਰਹਿੰਦੇ ਆ ਪਿੱਛੇ, ਤੇ ਉਹਨਾਂ ਦੇ ਜਿਹੜੇ ਬੱਚੇ ਆ ਯੂਨੀਵਰਸਿਟੀ ਦੇ ਵਿੱਚ, ਕਾਲਜਿਸ ਵਿੱਚ ਜਾ ਰਹੇ ਆ, ਹੈ ਨਾ। ਆਪਾਂ ਨੂੰ ਆਈਲੈਟਸ ਤੋਂ ਦੂਰ ਜਾਣਾ ਪੈਣਾ ਥੋੜ੍ਹਾ ਜਿਹਾ, ਤੇ ਆਈਲੈਟਸ ਚਲੋ ਮੈਂ ਗੱਲ ਨਹੀਂ ਕਰਦਾ ਹੁੰਦਾ, ਪਰ ਮੈਂ ਇਨ ਜਨਰਲ ਗੱਲ ਕਰਦਾ ਕਿ ਦੇਖੋ ਕੋਈ ਆਪਾਂ ਡਿਗਰੀ ਲੈ ਲੈਂਦੇ ਹਾਂ, ਸਾਡੇ ਨਾਲ ਪੂਰੀ ਉਮਰ ਰਹਿੰਦੀ ਆ। ਆਈਲੈਟਸ ਨਾਂ ਦਾ ਕੋਈ ਡਿਗਰੀ ਆ ਆਪਣੇ ਆਪ ਦੇ ਵਿੱਚ, ਤੇ ਉਹਦੀ ਵੈਲਿਡਿਟੀ ਵੀ 2 ਸਾਲ ਤੱਕ ਆ, ਤੇ ਅਸੀਂ ਉਹਨੂੰ ਐਜ਼ ਆ ਇੰਨੀ ਇੰਪੋਰਟੈਂਸ ਬਣਾ ਦਿੱਤੀ ਹੋਈ ਆ ਕਿ ਪਤਾ ਨਹੀਂ ਜਿੱਦਾਂ PhD ਦੇ ਬਰਾਬਰ ਕੋਈ ਚੀਜ਼ ਹੁੰਦੀ ਆ, ਰਾਈਟ। ਸੋ ਆਈਲੈਟਸ ਤੋਂ ਥੋੜ੍ਹਾ ਦੂਰ ਜਾ ਕੇ ਇੱਦਾਂ ਦੀ ਆਪਸ਼ਨ ਆ, ਹੈ ਨਾ। ਜੇ ਨਹੀਂ ਵੀ ਅਮਰੀਕਾ ਆ ਹੁੰਦੇ, ਘੱਟੋ ਘੱਟ ਉੱਥੇ ਪੰਜਾਬ ਰਹਿੰਦੇ। ਇਹਨਾਂ ਜਿਹੜੇ ਅਸੀਂ ਮਾਈਕਰੋਸਾਫਟ ਦਾ ਐਡਵਾਂਟੇਜ ਇੰਡੀਆ ਦੀ ਗੱਲ ਹੀ ਅਸੀਂ ਕੀਤੀ, ਹੈ ਨਾ। ਸੋ ਹੁਣ ਐਕਸੈਸ ਜਿਹੜੀ ਹੈ ਇੰਡੀਆ ਤੱਕ ਇਹਦੀ ਚੀਜ਼ ਦੀ ਹੈਗੀ ਆ, ਤੇ ਜੇ ਅਸੀਂ ਸਿਲੀਕਨ ਵੈਲੀ ਜਾਂ ਅਮਰੀਕਾ ਦੇ ਵਿੱਚ ਇਨ ਜਨਰਲ, ਕੈਲੀਫੋਰਨੀਆ ਜਾਂ ਇਨ ਜਨਰਲ ਅਮਰੀਕਾ ਦੇ ਵਿੱਚ ਵੀ ਬੈਠੇ ਆ ਜਾਂ ਕੈਨੇਡਾ ਵਿੱਚ ਵੀ ਬੈਠੇ ਆ, ਤੇ ਸਾਡੇ ਕੋਲ ਇਹਨਾਂ ਰਿਸੋਰਸਿਸ ਦੇ ਐਕਸੈਸ ਕਿੰਨੇ ਜ਼ਿਆਦਾ ਵਾ, ਤੇ ਆਪਾਂ ਆਪਣੇ ਫੋਨ ਤੋਂ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਇਨਫੋਰਮੇਸ਼ਨ ਬਹੁਤ ਜ਼ਿਆਦਾ, YouTube ਦੇ ਉੱਪਰ ਹੀ ਇੰਨਾ ਜ਼ਿਆਦਾ ਕੰਟੈਂਟ ਪਿਆ ਹੋਇਆ, ਹੈ ਨਾ, ਜੇ ਤੋਂ ਅਸੀਂ ਜਾਣਕਾਰੀ ਲੈ ਸਕਦੇ ਹਾਂ। ਸੋ ਸਮੇਂ ਦੇ ਹਾਣੀ ਬਣੀ, ਦੇਖੀਏ ਜਿਹੜਾ ਕੰਮ ਅਸੀਂ ਕਰ ਰਹੇ ਹਾਂ
ਹੈ ਨਾ। ਜੇ ਤੁਸੀਂ ਆਲਰੇਡੀ ਬਿਜ਼ਨਸਮੈਨ ਹੋ ਜਾਂ ਕੋਈ ਉਹਦੇ ਵਿੱਚ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕਿਹੜੇ ਟੂਲ ਅਵੇਲੇਬਲ ਆਪਾਂ ਕਿੱਦਾਂ ਲਿਆ ਸਕਦੇ ਹਾਂ। ਨਹੀਂ ਤੇ ਕੀ ਹੋਊਗਾ ਰਾਜ ਕਰਨ, ਓਵਰ ਪੀਰੀਅਡ ਆਫ ਟਾਈਮ ਜਿਹੜੇ ਤੁਹਾਡੇ ਬਿਜ਼ਨਸ ਕੰਪੀਟੀਸ਼ਨ ਆ ਉਹ ਤੁਹਾਡੇ ਤੋਂ ਅੱਗੇ ਨਿਕਲ ਜਾਣਗੇ, ਤੁਹਾਨੂੰ ਮਾਰ ਦੇਣਗੇ। ਉਹ ਦੂਸਰੀ ਚੀਜ਼ ਹੈ ਜੌਬਸ ਦੇ ਵਿੱਚ, ਜੇ ਤੁਸੀਂ ਜੌਬ ਕਰ ਰਹੇ ਹੋ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਵਰਤ ਕੇ ਉਹਨੂੰ ਤੁਸੀਂ ਕਿੱਦਾਂ ਕੁਇਕ ਕਰ ਸਕਦੇ ਹੋ, ਬੈਟਰ ਕਰ ਸਕਦੇ ਹੋ, ਐਫੀਸ਼ੀਐਂਟ ਕਰ ਸਕਦੇ ਹੋ, ਹੈ ਨਾ। ਤੇ ਜੇ ਤੁਸੀਂ ਸਕੂਲ ਦੇ ਵਿੱਚ ਹੋ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਿਲੇਟਡ ਕਿਹੜੀ ਅਸੀਂ ਸਟੱਡੀ ਲੈ ਸਕਦੇ ਹਾਂ, ਪੜ੍ਹਾਈ ਕਰ ਸਕਦੇ ਹਾਂ, ਉਹਦੇ ਬਾਰੇ ਆਪਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਜੀ। ਨਹੀਂ, ਬਹੁਤ ਜ਼ਰੂਰੀ ਆ ਹਰਵਿੰਦਰ, ਜੇ ਨਹੀਂ ਆਪਾਂ ਕਰਾਂਗੇ ਤਾਂ ਆਪਾਂ ਪਿੱਛੇ ਜਿਹੜਾ ਉਹ ਰਹਿ ਜਾਵਾਂਗੇ। ਅਜੇ ਮੌਕਾ ਆ, ਆਪਾਂ ਹਿਸਟਰੀ ਦੇ ਨਾਲ ਜਿਹੜਾ ਉਹ ਚੱਲੀਏ, ਸਮੇਂ ਦੇ ਨਾਲ ਜਿਹੜਾ ਉਹ ਚੱਲੀਏ, ਨਹੀਂ ਤਾਂ ਬਾਅਦ ਦੇ ਵਿੱਚ ਕਹਿਣਾ ਵੀ ਆਪਾਂ ਕੀ ਕਰਦੇ ਜਿਹੜਾ ਉਹ ਰਹਿ ਗਏ। ਨੋ ਡਾਊਟ ਹੋਰ ਬਹੁਤ ਸਾਰੇ ਪੇਸ਼ੇ ਆ ਜਿਹੜੇ ਬੜੇ ਲੁਭਾਵਣੇ ਲੱਗਦੇ ਆ, ਪਰ ਲੌਂਗ ਰਨ ਦੇ ਵਿੱਚ ਆਪਾਂ ਦੇਖੀਏ ਵੀ ਕਿੱਥੇ ਆਪਾਂ ਨੂੰ ਜਿਹੜਾ ਉਹ ਫਾਇਦਾ ਆ, ਕਿੱਥੇ ਆਪਾਂ ਇਸ ਦੇ ਵਿੱਚ ਬੈਟਰ ਜਿਹੜਾ ਉਹ ਕਰ ਸਕਦੇ। ਈਵਨ ਜਿਹੜੇ ਸਟਾਕ ਵੀ ਕਰਨ ਵਾਲੇ ਆ ਨਾ ਲੋਕ, ਹੁਣ ਇਨਵੈਸਟ ਜਿਹੜਾ ਉਹ ਕਿੱਥੇ ਕਰ ਰਹੇ ਆ, ਚਿੱਪ ਵਾਲੀਆਂ ਕੰਪਨੀਆਂ 'ਚ ਕਰ ਰਹੇ ਆ, ਵੀ ਉਹਨਾਂ ਨੂੰ ਪਤਾ ਆ ਵੀ ਉਹ ਕਿੰਨੀ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਉਹ ਇਸ ਟਾਈਮ ਬਣ ਰਹੀਆਂ। ਇਹ ਕੋਈ ਫਾਈਨੈਂਸ਼ੀਅਲ ਤੁਹਾਨੂੰ ਐਡਵਾਈਸ ਨਹੀਂ ਆ, ਹਾਂ, ਫਾਈਨੈਂਸ਼ੀਅਲ ਐਡਵਾਈਸ ਨਹੀਂ ਆ, ਪਰ ਆਪਾਂ ਟ੍ਰੈਂਡ ਦੇਖ ਰਹੇ ਹਾਂ। ਹਾਂਜੀ, ਤੁਸੀਂ ਐਨਵੀਡੀਆ ਦਾ ਸਟਾਕ ਆਪਾਂ ਦੇਖ ਲਈ ਨਾ, ਇੱਕ ਸਾਲ ਦੇ ਵਿੱਚ ਕਿੰਨਾ ਇਨਕਰੀਜ਼ ਹੋਇਆ। ਸੋ ਐਨਵੀਡੀਆ ਨੰਬਰ 1 ਆਰਟੀਫਿਸ਼ੀਅਲ ਇੰਟੈਲੀਜੈਂਸ ਚਿਪ ਕੰਪਨੀ ਆ। ਸੋ ਆਪਾਂ ਪਹਿਲਾਂ ਹੀ ਗੱਲ ਕਰਦੇ ਕਿ ਫੋਲੋ ਦਾ ਮਨੀ, ਹੈ ਨਾ। ਤੇ ਜਾਂਦੇ ਹਰਮਿੰਦਰ ਸਿੰਘ ਜੀ, ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਵੀ ਇਸ ਉੱਤੇ ਚਿੰਤਾਵਾਂ ਜਿਹੜੀਆਂ ਉਹ ਜਤਾਈਆਂ ਆ, ਕੀ ਆ ਉਹਨਾਂ ਨੇ ਕੀ ਆਖਿਆ ਆਪਣੀ ਗੱਲਬਾਤ ਦੇ ਵਿੱਚ? ਹਾਂਜੀ, ਸੋ ਸਾਬਕਾ ਜਥੇਦਾਰ, ਹੁਣ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ। ਸੋ ਮੈਨੂੰ ਇਹ ਲੱਗਦਾ ਕਿ ਜਿੰਨੇ ਆਪਣੇ ਕਾਫੀ ਸਿੱਖ ਲੀਡਰਸ ਆ ਉਹਨਾਂ ਦੇ ਨਾਲੋਂ ਥੋੜ੍ਹੀ ਜਿਹੀ ਇਸ ਪਾਸੇ ਨੂੰ ਧਿਆਨ ਦਿੰਦੇ ਆ, ਸਮਝ ਰੱਖਦੇ ਆ, ਵੀ ਬਾਕੀ ਦੇ ਨਾਲ ਬੋਲਦੇ ਵੀ ਆ, ਮੈਨੂੰ ਲੱਗਦਾ ਹੈ ਨਾ। ਹੋ ਸਕਦਾ ਚਲੋ ਸਬਜੈਕਟਿਵ ਗੱਲ ਆ ਕਿ ਇਹਨੂੰ ਨਾ ਲੱਗਦਾ ਹੋਵੇ। ਉਹਨਾਂ ਇੱਕ ਜਿਹੜੀ ਚਿੰਤਾ ਜ਼ਾਹਿਰ ਕੀਤੀ ਆ ਉਹ ਗੂਗਲ ਦੇ ਬਾੜ ਨੂੰ ਹੀ ਲੈ ਕੇ ਆ, ਹੈ ਨਾ। ਸੋ ਉਹਨੇ ਇਹ ਕਿਹਾ ਕਿ ਜਿਹੜੇ ਆਪਣਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਉਹਨਾਂ ਐਪ ਜਾਰੀ ਕੀਤੀ ਹੈ ਬਾੜ, ਉਹਦੇ ਵਿੱਚ ਗੁਜਰਾਤੀ, ਮਰਾਠੀ ਤੋਂ ਲੈ ਕੇ 9 ਭਾਸ਼ਾਵਾਂ ਇੰਡੀਆ ਦੀਆਂ ਉਹਦੇ ਵਿੱਚ ਸਪੋਰਟਡ ਆ, ਪੰਜਾਬੀ ਹੈ ਨਹੀਂ। ਜਦ ਕਿ ਉਹਦੇ ਵਿੱਚ ਇਹ ਆਪਾਂ ਵਰਲਡ ਦੇ ਸਟੈਟਿਸਟਿਕ ਦੇਖਿਆ ਜਾਏ ਤਾਂ ਦੁਨੀਆ ਭਰ ਦੇ ਵਿੱਚ 9ਵੇਂ ਨੰਬਰ ਤੇ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਆ। ਰੀਜ਼ਨ ਕੀ ਆ, ਕਿਉਂ ਨਹੀਂ ਆ, ਤੇ ਕਿਉਂ ਨਹੀਂ ਬਾੜ ਦੇ ਵਿੱਚ? ਸੋ ਨਾ ਇਹ ਕਿਹਾ ਕਿ ਇਹੀ ਚੀਜ਼ ਤਾਂ ਉਹੀ ਗੱਲ ਕਰ ਰਹੇ, ਕਹਿੰਦੇ ਬੜੇ ਸਾਡੇ ਲਈ ਸੋਚਣ ਵਾਲੀ ਗੱਲ ਆ ਕਿ ਉਹਨਾਂ ਕਾਰਨ ਇਨਕਾਰ ਇਸ ਲਈ ਕੀਤਾ, ਕਹਿੰਦਾ ਪੰਜਾਬੀ ਦਾ ਡੇਟਾ ਜਾਂ ਤਾਂ ਅਵੇਲੇਬਲ ਨਹੀਂ ਆ, ਤੇ ਜਿਹੜਾ ਅਵੇਲੇਬਲ ਆ, ਜਿਹੜਾ ਮਿਲਦਾ ਵਾ ਉਹ ਪ੍ਰਮਾਣਿਕ ਨਹੀਂ ਆ। ਠੀਕ ਆ। ਸੋ ਇਹ ਕਾਰਨ ਉਹਨਾਂ ਦੱਸਿਆ, ਤੇ ਕਹਿੰਦਾ ਇਹ ਸੋਚਣ ਵਾਲੀ ਗੱਲ ਆ ਕਿ ਜੇ ਤੁਸੀਂ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰੀਏ ਤੇ ਉਸ ਸਮੇਂ ਦੀ ਜਦੋਂ ਪੰਜਾਬੀ ਯੂਨੀਵਰਸਿਟੀ ਬਣੀ ਆ, ਦੁਨੀਆ ਦੇ ਨੰਬਰ ਤੇ ਸਿਰਫ 2 ਯੂਨੀਵਰਸਿਟੀਆਂ ਉਸ ਟਾਈਮ ਦੇ ਉੱਤੇ ਭਾਸ਼ਾ ਦੇ ਨਾਂ ਦੇ ਉੱਤੇ, ਇੱਕ ਹੈਬਰਿਊ ਸੀ ਤੇ ਇੱਕ ਪੰਜਾਬੀ ਯੂਨੀਵਰਸਿਟੀ ਸੀ, ਹੈ ਨਾ। ਪੰਜਾਬੀ ਯੂਨੀਵਰਸਿਟੀ ਹੋਣ ਦੇ ਬਾਵਜੂਦ, ਇੰਨੀਆਂ ਸੰਸਥਾਵਾਂ ਹੋਣ ਦੇ ਬਾਵਜੂਦ, ਫਿਰ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੇ 9 ਭਾਸ਼ਾਵਾਂ ਇੰਡੀਆ ਦੇ ਉਹ ਤੇ ਆ ਜਾਂਦੀਆਂ ਬਾੜ ਦੇ ਉੱਪਰ, ਪਰ ਪੰਜਾਬੀ ਨਹੀਂ ਆਉਂਦੀ। ਉਹਦਾ ਕਾਰਨ ਕੀ ਆ, ਹੈ ਨਾ। ਇੱਕ ਤਾਂ ਕਹਿੰਦਾ ਆਪਣੇ ਜਿਹੜੇ ਨੌਜਵਾਨ ਆ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਉਹਨਾਂ ਤੇ ਵੈਸੇ ਹੀ ਆਈਟੀ ਤੋਂ ਦੂਰੀ ਬਣਾ ਲਈ, ਵੀ ਆਈਟੀ 'ਚ ਸਾਡਾ ਕੰਮ ਨਹੀਂ ਹੈਗਾ, ਉਹਨਾਂ ਦਾ ਕੰਮ ਆ, ਜਦ ਕਿ ਏਡਾ ਔਖਾ ਕੁਛ ਹੁੰਦਾ ਨਹੀਂ, ਹੈ ਨਾ। ਅਸੀਂ ਆਪ ਉਸ ਸੈਕਟਰ ਦੇ ਵਿੱਚ ਆ, ਔਖਾ ਸਗੋਂ ਮੈਨੂੰ ਲੱਗਦਾ ਕਿ ਮੈਂ ਇੱਕ ਐਗਜ਼ਾਮਪਲ ਹੀ ਲੈ ਲਾਂ ਵੀ ਆਪਣੇ ਜ਼ਿਆਦਾ ਲੋਕੀ ਗੈਸ ਸਟੇਸ਼ਨਸ ਦੇ ਬਿਜ਼ਨਸ ਓਨ ਕਰਦੇ ਆ ਜਾਂ ਟਰੱਕਿੰਗ ਬਿਜ਼ਨਸ ਦੇ ਵਿੱਚ ਆ। ਮੈਨੂੰ ਇਹ ਲੱਗਦਾ, ਮੇਰੇ ਮੰਨਣਾ ਹੈ ਕਿ ਉਹ ਜਿਹੜੇ ਕੰਮ ਉਹ ਔਖੇ ਆ, ਬਹੁਤ ਔਖੇ ਆ, ਕੰਪੈਰੀਟਿਵਲੀ ਰਿਸਕੀ ਵੀ ਆ, ਹੈ ਨਾ, ਕਈ ਕੁਛ ਆ। ਪਰ ਫॉर ਸਮ ਰੀਜ਼ਨ ਜਿਹੜੇ ਪਾਸੇ ਆਪਣੇ ਬੰਦੇ ਤੁਰ ਹੀ ਪੈਂਦੇ ਆ ਨਾ। ਸੋ ਉਹਦੇ ਵਿੱਚ ਉਹ ਕਹਿੰਦੇ ਵੀ ਆਪਣੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਕਹਿੰਦੇ ਕਿ ਇੱਕ ਤੇ ਆਪਣੇ ਨੌਜਵਾਨਾਂ ਨੇ ਆਲਰੇਡੀ ਆਈਟੀ ਤੋਂ ਦੂਰੀ ਬਣਾਈ ਹੋਈ ਆ, ਤੇ ਹੈ ਨਾ। ਦੂਸਰਾ ਜਿਹੜੀ ਸਾਡੀ ਪੰਜਾਬੀ ਯੂਨੀਵਰਸਿਟੀ ਸਮੇਤ ਹੋਰ ਆਰਗੇਨਾਈਜੇਸ਼ਨ ਉਹਨੇ ਇਹਦੇ ਬਾਰੇ ਕੰਮ ਨਹੀਂ ਕੀਤਾ। ਆਓ ਸਾਰੇ ਜਾਣੇ ਇਕੱਠੇ ਹੋ ਕੇ ਇਸ ਸੰਬੰਧ ਦੇ ਵਿੱਚ ਹੰਬਲਾ ਮਾਰੀਏ। ਸੋ ਇਹ ਤਾਂ ਹੁਣ ਇਹਨੂੰ ਟੈਕਨੀਕਲ ਐਨਾਲਿਸਿਸ ਇਸ ਚੀਜ਼ ਦਾ ਵੀ ਆਪਾਂ ਕਰ ਲੈਂਦੇ ਵੀ ਇਕੱਲੀ ਇਹ ਬਾਰਡ ਰਿਲੇਟਡ ਜਾਂ ਗੂਗਲ ਰਿਲੇਟਡ ਪ੍ਰੋਬਲਮ ਨਹੀਂ ਆ। ਇਹਦੀ ਜਿਹੜੀ ਇਹ ਤਾਂ ਸਿਰਫ ਇੱਕ ਸਿੰਪਟਮ ਆ, ਹੈ ਨਾ। ਜਿਹੜੀ ਪ੍ਰੋਬਲਮ ਆ ਉਹ ਹੋਰ ਆ ਕਿਤੇ, ਉਹ ਇਹ ਆ ਕਿ ਜਿਹੜੀ ਪੰਜਾਬੀ ਦੀ ਲੈਂਗੁਏਜ ਆ, ਯੂਜ਼ੇਜ ਆ, ਸਾਹਿਤ ਜਨਰੇਸ਼ਨ ਆ, ਹੈ ਨਾ, ਤੇ ਉਹ ਜਿਹੜਾ ਉਹ ਪੰਜਾਬੀ ਵਿੱਚ ਸ਼ਾਇਦ ਉਹਨਾਂ ਨਹੀਂ ਆ ਜਿੰਨਾ ਹੋਣਾ ਚਾਹੀਦਾ, ਤੇ ਇਹਦੇ ਉੱਤੇ ਆਪਾਂ ਨੂੰ ਨਿੱਠ ਕੇ ਕੰਮ ਕਰਨ ਦੀ ਲੋੜ ਆ। ਸੋ ਇਹ 2 ਵੇ ਸਟਰੀਟ ਹੀ ਹੁੰਦੀ ਆ। ਤੁਸੀਂ ਜ਼ੋਰ ਪਾ ਕੇ ਪੰਜਾਬੀ ਉੱਪਰ ਕੁਛ ਮਟੀਰੀਅਲ ਬਣਾ ਵੀ ਲੈਂਦੇ ਹੋ, ਲੈ ਵੀ ਲੈਂਦੇ, ਪਰ ਜਦੋਂ ਯੂਜ਼ਰ ਨਾ ਹੋਣਗੇ ਤੇ ਫਿਰ ਕੰਪਨੀਜ਼ ਉਹ ਸਸਟੇਨੇਬਲ ਨਹੀਂ ਹੁੰਦਾ, ਹੈ ਨਾ। ਆਪਾਂ ਵੀ ਵਰਤੀਏ ਵੱਧ ਤੋਂ ਵੱਧ, ਹਾਂਜੀ, ਲਿਖੀਏ, ਵਧੀਏ। ਇੱਕ ਨਾ ਮੈਂ ਰੀਸੈਂਟ ਐਗਜ਼ਾਮਪਲ ਦੇਖੀ, ਹੁਣ ਜਿਹੜੀਆਂ ਆਟੋ ਜਨਰੇਟ ਹੁੰਦੇ ਆ ਜਿਹੜੇ ਕੈਪਸ਼ਨਸ ਆ ਜਾਂ ਟਰਾਂਸਲੇਸ਼ਨ ਆ, ਜਿਹੜਾ ਗੂਗਲ ਦੇ ਵਿੱਚ ਕੋਈ ਆਪਣੀ ਭਾਸ਼ਾ ਦੇ ਵਿੱਚ ਕਰਦਾ ਤਾਂ ਉਹਨੂੰ ਟਰਾਂਸਲੇਟ ਕਰਦੇ। ਰੀਸੈਂਟਲੀ ਇੱਕ ਕਿਸੇ ਹਿੰਦੂ ਜੈਂਟਲਮੈਨ ਨੇ ਪਾਇਆ ਸੀ ਹਿੰਦੀ 'ਚ, ਇੱਕ ਅਕਾਲੀ ਜਿਹੜਾ ਉਹ ਫੌਜੀ ਜਾਂ ਸਿਪਾਹੀ, ਉਹਦੀ ਇੰਗਲਿਸ਼ 'ਚ ਟਰਾਂਸਲੇਟ ਆ ਰਹੀ ਸੀ ਬੁਲੀ, ਖਾਲਸੇ ਦੀ।
ਹੂੰ, ਤੇ ਪੰਜਾਬੀ ਦੇ ਵਿੱਚ ਜੋ ਟਰਾਂਸਲੇਟ ਹੋ ਕੇ ਆ ਰਿਹਾ ਸੀ ਉਹਨੂੰ ਗੁੰਡਾਗਰਦ ਲਿਖਿਆ ਜਾ ਰਿਹਾ ਸੀ। ਸੋ ਹਾਂਜੀ, ਆਪਾਂ ਕਦੇ ਸੁੱਤੇ ਨਾ ਰਹਿ ਜਾਈਏ ਵੀ ਇਹ ਕੌਣ ਆਪਣੀ ਥਾਂ ਦੇ ਉੱਤੇ ਫਿਰ ਆਪਣੀ ਭਾਸ਼ਾ ਦੇ ਵਿੱਚ ਕਿਹਦੇ ਐਗਜ਼ਾਮਪਲ ਤੇ ਕੀ ਜਿਹੜੀਆਂ ਉਹ ਚੀਜ਼ਾਂ ਲਿਖੀ ਜਾ ਰਹੇ ਬਹੁਤ ਵੱਡੀ ਚਿੰਤਾ ਤੇ ਸਹੀ ਚਿੰਤਾ ਆ। ਤੇ ਆਪਾਂ ਨੂੰ ਹਰ ਇੱਕ ਨੂੰ ਜਿਹੜੇ ਆਈਟੀ ਦੇ ਵਿੱਚ ਲੱਗੇ ਆ ਜਾਂ ਉਹ ਨਹੀਂ ਹੈਗੇ ਤਾਂ ਆਪਾਂ ਉਹ ਚੀਜ਼ਾਂ ਉਹਨਾਂ ਤੱਕ ਪੇਸ਼ ਕਰਕੇ ਉਹਨਾਂ ਨੂੰ ਹੱਲ ਕਰਾਉਣਾ ਚਾਹੀਦਾ, ਉਹਨਾਂ ਨੂੰ ਠੀਕ ਕਰਾਉਣਾ ਚਾਹੀਦਾ। ਜੀ। ਸੋ ਹੱਲ ਰਾਜਗਰ ਨੇ ਇਹਦਾ ਆਪਣੇ ਆਪ ਹੀ ਠੀਕ ਹੋ ਜਾਣਾ ਜੇ ਅਸੀਂ ਵੱਧ ਤੋਂ ਵੱਧ ਵਰਤਾਂਗੇ ਪੰਜਾਬੀ ਨੂੰ, ਸੋਸ਼ਲ ਮੀਡੀਆ ਦੇ ਮਾਧਿਅਮ ਵਿੱਚ ਟੈਕਸਟ ਕਰਾਂਗੇ ਇੱਕ ਦੂਜੇ ਨੂੰ ਪੰਜਾਬੀ 'ਚ, ਲੇਖ ਲਿਖਾਂਗੇ, ਕਿਤਾਬਾਂ ਹੈਗੀਆਂ ਉਹਨਾਂ ਨੂੰ ਸਕੈਨ ਕਰਕੇ ਔਨਲਾਈਨ ਪਾਵਾਂਗੇ। ਜਿਹੜੇ ਸਾਰੇ ਬਿਜ਼ਨਸ ਮਾਡਲਸ ਜਿਹੜੇ ਲਰਨਿੰਗ ਮਾਡਲਸ ਹੈਗੇ ਸਾਰੇ ਉਸ ਤੇ ਚੀਜ਼ਾਂ ਤੋਂ ਬਣਦੇ, ਜਿੰਨਾ ਜ਼ਿਆਦਾ ਸਾਹਿਤ ਆਪਣਾ ਔਨਲਾਈਨ ਹੋਊਗਾ। ਸੋ ਸ਼ਾਇਦ ਜਿੰਨਾ ਹੋਣਾ ਚਾਹੀਦਾ ਉਹਨਾਂ ਹੈ ਨਹੀਂ। ਤੇ ਦੂਸਰੀ ਚੀਜ਼ ਮੈਂ ਬਾਰ-ਬਾਰ ਇਹ ਚੀਜ਼ ਉੱਪਰ ਜ਼ੋਰ ਦੇਣਾ ਕਿ ਬਹੁਤ ਸੌਖਾ ਮੇਰੇ ਭੈਣਾਂ ਤੇ ਭਰਾਵੋ, ਆਈਟੀ ਸੈਕਟਰ ਦੇ ਵਿੱਚ ਐਂਟਰੀ ਕੰਮ ਕੋਈ ਹਊਆ ਕਰਨਾ ਨਹੀਂ। ਕੋਈ ਹੋਊਗਾ ਨਾ ਇਹਨੂੰ ਸਮਝੋ, ਇਹ ਬਹੁਤ ਸੌਖਾ ਕੰਮ ਆ, ਹੈ ਨਾ? ਤੇ ਇਹਦੇ ਵਿੱਚ ਆਪਣੀ ਜਿਹੜੀ ਸ਼ਮੂਲੀਅਤ ਉਹਨੂੰ ਵਧਾਈਏ ਤੇ ਕਿਉਂਕਿ ਫਿਊਚਰ ਇਹੋ ਹੀ ਆ। ਕੋਈ ਨਾ ਕੋਈ ਸਿਲੀਕਨ ਵੈਲੀ ਵਾਲਾ ਜਾਣਦਾ ਹੋਣਾ ਜਿਹਨੇ ਕੰਸਲਟੈਂਟ ਥਰੂ ਕੰਮ ਲਿਆ ਹੋਣਾ ਹੈ, ਹਾਂਜੀ, ਉਹਨੇ ਸਭ ਕੁਝ ਤੁਹਾਨੂੰ ਦੱਸ ਦੇਣਾ ਵੀ ਕਿੰਨਾ ਕੁ ਸੌਖਾ ਹੈ ਕਿੰਨਾ ਕੁ ਔਖਾ ਆ। ਹਾਂਜੀ, ਨਥਿੰਗ, ਕੋਈ ਔਖੇ ਵਾਲੀ ਕੁਛ ਵੀ ਔਖਾ ਨਹੀਂ ਹੁੰਦਾ। ਕੁਝ ਵੀ ਔਖਾ ਨਹੀਂ, ਸਭ ਕੁਝ ਹੋ ਜਾਂਦਾ। ਸੋ ਹਰਵਿੰਦਰ, ਇੱਥੇ ਗੱਲਬਾਤ ਨੂੰ ਸਮਾਪਤ ਜੀ, ਕਰਦੇ ਹਾਂ। ਅਗਲੇ ਜੀ, ਹਫਤੇ ਫੇਰ ਆਵਾਂਗੇ ਗੱਲਬਾਤ ਨਾਲ ਹੋਰ ਲੈ ਕੇ, ਕੁਝ ਜੀ। ਹੋਰ ਖਬਰਾਂ, ਕੁਝ ਨਵੀਂ ਟੈਕਨੋਲੋਜੀਜ਼ ਦੇ ਨਾਲ ਜੋ ਕੁਝ ਚੱਲ ਰਿਹਾ ਇਸ ਦੁਨੀਆ 'ਚ ਉਹ ਆਪਾਂ ਦੱਸਾਂਗੇ। ਉਦੋਂ ਤੱਕ ਲਈ ਇਜਾਜ਼ਤ, ਸਭ ਨੂੰ ਪਿਆਰ ਭਰੀ